ਜੀ अस्सलाम वालेकुम जी। ਤੁਸੀਂ ਦੇਖ ਰਹੇ ਹੋ ਪੰਜਾਬੀ ਦਾ ਚੈਨਲ ਜਿਹਦਾ ਨਾਮ ਹੈ ਦਿਲ ਦੀਆਂ ਗੱਲਾਂ। ਦਿਲ ਦੀਆਂ ਗੱਲਾਂ ਤੇ ਚੈਨਲ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਬਹੁਤ ਸਾਰੇ ਐਸੇ ਬੰਦਿਆਂ ਨਾਲ ਕਰਵਾਵਾਂਗੇ ਜਿਹੜੇ ਪੰਜਾਬੀ ਸ਼ਾਇਰੀ, ਪੰਜਾਬੀ ਅਦਬ ਔਰ ਪੰਜਾਬ ਦੀ ਹਿਸਟਰੀ ਦੇ ਨਾਲ ਖਾਸ ਬੜਾ ਦਿਲਚਸਪੀ ਰੱਖਦੇ ਨੇ ਔਰ ਉਹਦੇ ਉੱਤੇ ਉਹ ਅਬੂਰ ਰੱਖਦੇ ਨੇ। साड़ी खुशकिस्मती है कि अज असी लायलपुर आए हैं और असी अपने प्रोग्राम का आगाज़ कर रहे हैं। जेड़े साढ़े अज दे मेहमान ने उन्हां दा नाम है जी मंजूर अहमद साहब। मंजूर अहमद साहब जेड़े ने पंजाबी ज़बान दे बहुत वड्डे शायर ने और जुग नूं तखल्लस करते हैं और बड़े ख़ास शागिर्द ने बाबा जी अबीर अबू ज़री रहमतुल्लाह अलैह दे, जेड़े कि पंजाबी ज़बान दी और पंजाबी शायरी दा एक बहुत वड्डा और मुस्तनद हवाला ने। ते असी अज गुफ्तगू दा आगाज़ करते हैं। अस्सलाम वालेकुम जनाब। वालेकुम सलाम जी। जी ज़रा पहले तुसी अपने बारे विच ज़ाती तौर ते दसो कि तुहाडा ताल्लुक कित्थे दा है, कि किहड़ी जगह नाल है और तुसी इस वक्त कित्थे रहंदे हो और की अपनी ज़िंदगी अपनी किस तरह गुजारदे हो? मेरा पूरा नाम है मंजूर अहमद ते जुग नूं तखल्लस करदे हो? हाँ जी। देखो जी, मेरी रहायश गुरदासपुर दी आ। जेल रोड दे उत्ते आबादी सी। अच्छा, गुरदासपुर हाँ। जेड़ा चढ़दे पंजाब वाला है हाँ आजकल। जी, हाँ जी, हाँ जी। ते पाकिस्तान बनते असी लैलपुर आ गए जी। अच्छा, 3 साल असी काटन मिल दे सामने 3 नंबर गेट दे अब रहे हैं। उस तो बाद सानू आ जगह मिल गई ते समनाबाद आ गए। अच्छा ਇਹਦਾ ਪਹਿਲੋਂ ਨਾਂ ਲੇਬਰ ਕਲੋਨੀ ਸੀ जी जी। ਤੇ ਫਿਰ ਤੁਹਾਡੇ ਵਰਗੇ ਸਿਆਣੇ ਬੰਦਿਆਂ ਨੇ ਕਿਹਾ ਕਿ ਇਹ ਨਹੀਂ ਠੀਕ, ਕਿਉਂਕਿ ਬਾਹਰ ਖਤੋ ਖਤਾਬਤ ਹੁੰਦੀ ਆ ਤੇ ਲੇਬਰ ਕਲੋਨੀ ਨਹੀਂ ਠੀਕ ਹੈ। ਤੇ ਉਹਨਾਂ ਨੇ ਰਲ ਮਿਲ ਕੇ ਸਮਨਾਬਾਦ ਕਰ ਦਿੱਤਾ। ठीक है। तो तुसी ਜਦੋਂ 1947 ਚ ਆਜ਼ਾਦੀ ਹੋਈ ਹਾਂਜੀ। ਤੇ ਤੁਸੀਂ ਗੁਰਦਾਸਪੁਰ ਤੋਂ ਲਾਇਲਪੁਰ ਆ ਗਏ। ਹਾਂ ਜੀ। ਲਾਲਪੁਰ ਆ ਕੇ ਮਿਹਨਤ ਮਜ਼ਦੂਰੀ ਸੀ ਉਹ ਕਰਦੇ ਰਹੇ ਆ। ਅੱਛਾ, ਤੇ ਇਹ ਆ ਦਿਲ ਦੇ ਵਿੱਚ ਭਈ ਅਸੀਂ ਗੁਲਾਮੀ ਤੋਂ ਆਜ਼ਾਦ ਹੋ ਗਏ। ਅੱਛਾ, ਇੱਥੇ ਆ ਕੇ ਭਾਵੇਂ ਅਸੀਂ ਉੱਥੇ ਨਾਲੋਂ ਤੰਗ ਰਹੇ ਆ ਜਾਂ ਸੌਖੇ ਰਹੇ ਆ, ਉਹ ਕੋਈ ਗੱਲ ਨਹੀਂ। ਅੱਛਾ, ਬਾਕੀ ਇਹ ਮੈਂ ਪਹਿਲੋਂ ਪਾਵਰ ਲੂਮ ਦਾ ਕੰਮ ਕਰਦਾ ਰਿਹਾ ਹਾਂ, ਮਜ਼ਦੂਰੀ ਹੈ। जी जी। ਅੱਛਾ, ਫਿਰ ਉਹ ਮੈਂ 35 ਸਾਲ ਕੰਮ ਕੀਤਾ ਪਾਵਰ ਲੂਮ ਦੇ। अच्छा ਉਸ ਤੋਂ ਬਾਅਦ ਸੰਨ 80 ਚ ਆ ਕੇ ਮੇਰਾ ਜੇਨ ਜਿਹੜਾ ਕੁਛ ਗੇੜਾ ਖਾ ਗਿਆ। ਉਹ ਇਸ ਤਰ੍ਹਾਂ ਕਿ ਬਾਬੇ ਵੀਰ ਹੋਰੀ ਲਾਹੌਰ ਰੇਡੀਓ ਸਟੇਸ਼ਨ ਤੇ ਪੜ੍ਹ ਰਹੇ ਸੀ। अच्छा ਜਦੋਂ ਕਿ ਮੈਨੂੰ ਸ਼ਾਇਰੀ ਦਾ ਪਤਾ ਹੀ ਨਹੀਂ ਸੀ ਕਿ ਕੀ ਹੁੰਦੀ ਆ। ਇਹ ਪੜ੍ਹ ਰਹੇ ਸੀ ਤੇ ਮੈਂ ਬੜਾ ਹੈਰਾਨ ਹੋਇਆ ਵੀ ਇਹ ਲਫ਼ਜ਼ ਇੱਕੋ ਜਿਹੇ ਕਿਸ ਤਰ੍ਹਾਂ ਕਰਦੇ ਆ। ਨਜ਼ਮ ਉਹ ਕਹਿ ਰਹੇ ਸੀਗੇ, ਨੌ ਸੱਸ ਦੀ ਲੜਾਈ। अच्छा ਤੇ ਉਹ ਤੁਹਾਨੂੰ ਯਾਦ ਹੈ ਉਹ ਨਜ਼ਮ? ਹਾਂ, ਨਹੀਂ ਸਾਰੀ ਨਹੀਂ ਯਾਦ। अच्छा ਉਹਦਾ ਮੁਖਤਸਰ ਜਿਹੜਾ ਸ਼ੇਰ ਵਾ ਉਹ ਮੈਂ ਤੁਹਾਨੂੰ ਸੁਣਾ ਦਿੰਦਾ। जी बिस्मिल्लाह। ਉਹ ਸੀ, ਸੱਸ ਨੂੰਹ ਨਾਲ ਗੱਲ ਕਰ ਰਹੀ ਆ, ਕਹਿੰਦੀ ਇਹੋ ਤੇਰੀ ਰਾਨੇ ਤੇ ਇਹੋ ਤੇਰੀ ਮਾਂ ਹੈ, ਇਹਦੇ ਆਖੇ ਲੱਗ ਸਾਡੇ ਵੱਡਿਆਂ ਦੇ ਥਾਂ ਹੈ। वाह वाह। ਤੇ ਮੈਂ ਬੜਾ ਹੈਰਾਨ ਹੋਇਆ ਵੀ ਇਹ ਬਾਬੇ ਨੇ ਕਿਸ ਤਰ੍ਹਾਂ ਦੀ ਗੱਲ ਕੀਤੀ ਹੈ। ਅੱਛਾ, ਉਹ ਜਿਸ ਤਰ੍ਹਾਂ ਕੋਈ ਜੇਨ ਨਹੀਂ ਟਿਕ ਜਾਂਦਾ, ਮੈਂ ਇਸ ਪਾਸੇ ਨੂੰ ਧਿਆਨ ਬਹੁਤ ਕੀਤਾ।
ਤੇ ਫਿਰ ਮੈਨੂੰ ਹੌਲੀ ਹੌਲੀ ਪਤਾ ਇਹ ਲੱਗਾ ਕਿ ਕੋਈ ਕਿਤਾਬ ਪੜ੍ਹੋਗੇ ਤਾਂ ਫਿਰ ਪਤਾ ਲੱਗੂਗਾ ਪੰਜਾਬੀ ਦੀ। ਅੱਛਾ। ਮੈਂ ਬਾਜ਼ਾਰ ਗਿਆ ਸੀ, ਪੁਰਾਣੀਆਂ ਕਿਤਾਬਾਂ ਵਿਕਣ ਨਹੀਂ ਸੀ, ਜਿਨ੍ਹਾਂ ਨੂੰ ਕੋਈ ਨਹੀਂ ਸੀ ਲੈਂਦਾ। ਉਹਦੀ ਵਜ੍ਹਾ ਕਿ ਮੈਂ ਗੁਰਮੁਖੀ ਪੜ੍ਹਿਆ। ਅੱਛਾ, ਤੁਸੀਂ ਗੁਰਮੁਖੀ ਸਾਰੀ ਪੜ੍ਹ ਲੈਂਦੇ ਹੋ? ਹਾਂ। ਜੀ ਠੀਕ ਹੈ। ਅੱਛਾ, ਉਹ ਮੈਨੂੰ ਹੀਰ ਲੱਭ ਗਈ। ਅੱਛਾ। ਉਹ ਮੈਂ ਘਰ ਆ ਕੇ ਪੜ੍ਹੀ। ਪੜ੍ਹਨ ਤੋਂ ਬਾਅਦ ਮੇਰੀ ਸੋਚ ਕੁਛ ਇੱਧਰ ਨੂੰ ਹੋ ਗਈ ਵੀ ਯਾਰ ਕਿਸੇ ਹੋਰ ਦੀ ਵੀ ਵੇਖੋ। ਇਸ ਵੇਲੇ ਮੇਰੇ ਕੋਲ 5 ਕਿਤਾਬਾਂ ਨੇ ਹੀਰ ਦੀਆਂ, ਅੱਛਾ। ਜਿਨ੍ਹਾਂ ਦਾ ਕਿ ਆਮ ਲੋਕਾਂ ਨੂੰ ਪਤਾ ਹੀ ਨਹੀਂ। ਠੀਕ 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 ਠੀਕ। ਆਮ ਲੋਕਾਂ ਨੂੰ ਤਾਂ ਇਹ ਹੀ ਪਤਾ ਨਾ ਕਿ ਹੀਰ ਬਾਬੇ ਵਾਰਿਸ ਸ਼ਾਹ ਲਿਖੀ ਹੈ। ਹਾਲਾਂਕਿ ਉਹਦੇ ਤੋਂ ਪਹਿਲੋਂ ਕਿੰਨੀਆਂ ਲਿਖੀਆਂ ਗਈਆਂ। ਸਭ ਤੋਂ ਪਹਿਲੋਂ ਚਨੋਟ ਤਹਿਸੀਲ ਦਾ ਬੰਦਾ ਸੀਗਾ, ਉਹਨੇ ਲਿਖੀ ਆ ਹੀਰ। ਅੱਛਾ। ਉਹ ਹਿੰਦੂ ਸੀ, ਦਮੋਦਰ ਉਹਦਾ ਨਾਮ ਆ। ਦਮੋਦਰ? ਹਾਂ। ਅੱਛਾ। ਉਹਨੇ ਲਿਖੀ ਆ। ਉਸ ਤੋਂ ਬਾਅਦ ਇੱਕ ਹੋਰ ਬੰਦਾ ਉੱਠ ਖਲੋਤਾ, ਅਹਿਮਦ ਗੁੱਜਰ ਉਹਨੂੰ ਕਿਹਾ ਗਿਆ, ਉਹਨੇ ਲਿਖੀ। ਮੀਆਂ ਮੁਕਬਲ ਨੇ ਲਿਖੀ ਜੀ। ਭਗਵਾਨ ਸਿੰਘ ਨੇ ਲਿਖੀ, ਡਾਕਟਰ ਹਰਜੀਤ ਸਿੰਘ ਨੇ। ਇੰਨੀਆਂ ਮੇਰੇ ਕੋਲ ਹੈਗੀਆਂ। ਅੱਛਾ, ਇਹ ਸਾਰੀਆਂ ਤੁਹਾਡੇ ਕੋਲ ਹੈਗੀਆਂ ਨੇ? ਵਾਹ ਜੀ ਵਾਹ। ਅੱਛਾ, ਤੇ ਫਿਰ ਜਿਸ ਵੇਲੇ ਸਨ 80 ਆਇਆ ਵਾ, ਮੇਰੀ ਉਦੋਂ 50 ਸਾਲ ਦੀ ਉਮਰ ਸੀ। ਅੱਛਾ। ਤੇ ਮੈਂ ਇਸ ਪਾਸੇ ਨੂੰ ਤੁਰ ਪਿਆ। ਵੈਸੇ ਜਿਹੜੀ ਤੁਸੀਂ ਤਾਲੀਮ ਹਾਸਲ ਕੀਤੀ ਸੀ, ਹਾਂ, ਉਹ ਉਧਰੋਂ ਹੀ ਕਰਕੇ ਆਇਆ ਸੀ। ਅੱਛਾ, ਜਦੋਂ ਪਾਕਿਸਤਾਨ ਬਣਿਆ ਹੈ, ਹਾਂ। ਤਕਸੀਮ ਹੋਈ ਹੈ ਬਰੇ ਸਗੀਰ ਦੀ, ਹਾਂ ਜੀ। ਤੁਹਾਡੀ ਕਿੰਨੀ ਉਮਰ ਸੀ ਉਦੋਂ? ਮੇਰੀ ਉਸ ਵੇਲੇ 14-15 ਸਾਲ ਦੀ ਉਮਰ। 15 ਸਾਲ ਦੀ ਉਮਰ ਸੀ। ਤੇ ਜਿਹੜਾ ਸਕੂਲ ਤੁਸੀਂ ਪੜ੍ਹਾਈ ਕੀਤੀ ਉਹ ਗੁਰਦਾਸਪੁਰ ਹੀ ਕੀਤੀ? ਹਾਂ, ਤੇ ਇੱਥੇ ਆ ਕੇ ਬਸ ਫਿਰ ਮਿਹਨਤ ਮਜ਼ਦੂਰੀ ਦੇ ਵਿੱਚ ਲੱਗ ਗਏ? ਬਿਲਕੁਲ। ਅੱਛਾ, ਠੀਕ ਹੋ ਗਿਆ। ਤੇ 1980 ਚ ਤੁਹਾਡਾ ਜ਼ਿਹਨ ਸ਼ਾਇਰੀ ਵੱਲ ਦੇ ਪਾਸੇ ਆ ਹਾਂ, ਗਿਆ, ਉਹਦੀ ਤੇ ਵਜ੍ਹਾ- ਬਾਬਾ ਅਬੀਰ ਅਬੂ ਜ਼ਰੀ ਰਹਿਮਤੁल्लाह ਅਲੈਹ ਤੋਂ ਤੁਸੀਂ ਮੁਤਾਸਰ ਹੋਏ। ਹਾਂ। ਅੱਛਾ, ਅੱਗੇ? ਅੱਗੇ ਇਸ ਤਰ੍ਹਾਂ ਹੋਈ ਕਿ ਮੈਨੂੰ ਹੁਣ ਸ਼ਾਇਰੀ ਦੀ ਅਸਲੀਅਤ ਦਾ ਤਾਂ ਨਹੀਂ ਸੀ ਨਾ ਪਤਾ ਹੈਗਾ ਜੀ। ਅੱਛਾ, ਤੇ ਮੈਂ ਆਪਣਾ ਟਪੜ ਮਾਰਦਾ ਸੀਗਾ। ਅੱਛਾ, ਇੱਕ ਬੰਦਾ ਆਇਆ ਇਸ ਤਰ੍ਹਾਂ ਕਿ ਮੇਰੀ ਬੀਵੀ ਦਾ ਭਰਾ ਉਹਨੂੰ ਲੱਭਣ ਵਾਸਤੇ ਵੀ ਇੱਧਰ ਨਾ ਗਿਆ ਹੋਵੇ। ਉਹ ਆਇਆ ਤੇ ਮੈਂ ਲਿਖਣ ਡਿਆ ਸੀ। ਉਹ ਕਹਿੰਦਾ ਭਾਜੀ ਇਹ ਕੀ ਲਿਖਦੇ ਜੇ? ਮੈਂ ਕਿਹਾ ਯਾਰ ਐਵੇਂ ਜਬਲੀਆਂ ਮਾਰਨ ਦੇ ਹਾਂ, ਕੋਈ ਗੱਲ ਨਹੀਂ। ਕਹਿੰਦਾ ਫੇਰ ਵੀ ਸੁਣਾਓ। ਮੈਂ ਜਦੋਂ ਪੜ੍ਹ ਕੇ ਸੁਣਾ, ਕਹਿੰਦਾ ਸ਼ਾਇਰੀ ਕਰਦੇ ਜੇ। ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਆ। ਅੱਛਾ, ਉਹ ਸਬੱਬ ਇਹ ਬਣਿਆ, ਉਹਨੇ ਆਪਣੇ ਪਿਓ ਕੋਲ ਜਾ ਕੇ ਗੱਲ ਕੀਤੀ ਕਿ ਫਲਾਣਾ ਬੰਦਾ ਜਿਹੜਾ ਉਹ ਸ਼ਾਇਰੀ ਕਰਦਾ ਵਾ। ਉਹ ਜਿੱਥੇ ਕੰਮ ਕਰਦਾ ਸੀਗਾ ਉੱਥੇ ਇੱਕ ਅਮੀਨ ਰਾਈ ਨਾਂ ਦਾ ਬੰਦਾ ਕੰਮ ਕਰਦਾ ਸੀ। ਉਹਨੇ ਉਹਨੂੰ ਦੱਸਿਆ, ਉਹ ਮੈਨੂੰ ਮਿਲਣ ਵਾਸਤੇ ਆ ਗਿਆ। ਅੱਛਾ, ਉਹਨੇ ਫਿਰ ਮੈਨੂੰ ਕਹਿਣਾ ਵੀ ਯਾਰ ਤੂੰ ਮੁਸ਼ਾਇਰਿਆਂ 'ਚ ਆਇਆ ਕਰ। ਮੈਂ ਕਿਹਾ ਯਾਰ ਅਜੇ ਮੈਂ ਜਾਣ ਜੋਗਾ ਨਹੀਂ ਹੈ। ਅੱਛਾ, ਅੱਲਾ ਤੁਹਾਡਾ ਭਲਾ ਕਰੇ। ਇੱਕ ਫਿਰ ਮੁਸ਼ਾਇਰਾ ਆ ਗਿਆ, ਕਹਿੰਦੇ ਯਾਰ ਚੱਲੋ ਉੱਥੇ ਜ਼ਰੂਰ। ਉਹ ਡੀ ਟਾਈਪ ਹੋਇਆ ਸੀਗਾ। ਮੈਂ ਉੱਥੇ ਚਲੇ ਗਿਆ। ਜਿਸ ਵੇਲੇ ਮੈਂ ਸ਼ਾਇਰਾਂ ਨੂੰ ਪੜ੍ਹਦਿਆਂ ਵੇਖਿਆ, ਯਕੀਨ ਕਰੋ ਕਿ ਮੈਂ ਰਸਤਾ ਲੱਭਾਂ ਵੀ ਕਿਹੜੇ ਰਸਤੇ ਮੈਂ ਇੱਥੋਂ ਚੱਲਿਆ ਜਾਵਾਂ। ਇੱਥੇ ਬੜੇ ਬੜੇ ਕਾਰੀਗਰ ਲੋਕ ਨੇ ਤੇ ਮੈਂ ਐਵੇਂ ਬਿਜ਼ਨਸ ਹੀ ਹੋਣਾ ਵਾ ਇੱਥੇ ਪੜ੍ਹ ਕੇ। ਉਹ ਅਜੇ ਮੈਂ ਸੋਚ ਨਹੀਂ ਡਿਆ ਸੀ, ਉਹਨਾਂ ਨੇ ਮੇਰਾ ਨਾਂ ਲੈ ਲਿਆ। ਆਓ ਜੀ। ਖੈਰ ਇਸ ਗੱਲੋਂ ਤਾਂ ਕੋਈ ਝਾਕਾ ਨਹੀਂ ਸੀਗਾ। ਮੈਂ ਸਟੇਜ ਤੇ ਚਲੇ ਗਿਆ, ਜਾ ਕੇ ਕਲਾਮ ਸੁਣਾਇਆ। ਜਿਸ ਵੇਲੇ ਕਲਾਮ ਸੁਣਾਇਆ ਤੇ ਬੜੀ ਲਾਲਾ ਲਾਲਾ ਹੋਈ। ਅੱਛਾ। ਇੰਨੀ ਕੁ ਲਾਲਾ ਲਾਲਾ ਹੋਈ ਕਿ ਜਿਸ ਵੇਲੇ ਮੈਂ ਪੜ੍ਹਨੋਂ ਹਟਿਆ ਤੇ ਇੱਕ ਬੰਦੇ ਨੇ ਆਵਾਜ਼ ਦਿੱਤੀ, ਜਿਹਨੂੰ ਕਿ ਮੈਂ ਜਾਣਦਾ ਕਿਸੇ ਨੂੰ ਵੀ ਨਹੀਂ ਸੀ ਜਾਣਦਾ। ਉਹਨੇ ਕਿਹਾ ਭਾਈ ਜੀ ਇੱਥੇ ਹੀ ਰਿਹੋ, ਸਟੇਜ ਤੋਂ ਉਤਰਨਾ ਨਹੀਂ। ਕਿਹਾ ਠੀਕ ਆ ਜੀ। ਉਹ ਆ ਗਿਆ ਤੇ ਉਹਨੇ ਇਸ ਤਰ੍ਹਾਂ ਨਾ ਐਂ ਦੋਵਾਂ ਹੱਥਾਂ ਦੇ ਉੱਤੇ ਪੰਜਾਂ ਦਾ ਨੋਟ ਰੱਖਿਆ। ਅੱਛਾ। ਕਹਿੰਦਾ
ਮੇਰੇ ਢਿੱਡ 'ਚ ਸੀ ਕਿ ਮੈਂ ਕੋਈ ਗਲਤ ਗੱਲ ਕੀਤੀ ਆ, ਹੁਣ ਮੇਰੀ ਹਜਾਮਤ ਹੋਊਗੀ ਚੰਗੀ ਤਰ੍ਹਾਂ। ਤੇ ਉਹ ਕਹਿੰਦਾ ਜੀ ਆ ਤੁਹਾਡੀ ਨਜ਼ਰ ਆ। ਸਹੀ। ਮੇਰਾ ਦਿਮਾਗ ਖਰਾਬ ਹੋ ਗਿਆ। ਉਹ ਭਈ ਇਹ ਕੀ ਬਣਿਆ? ਮੈਂ ਤਾਂ ਕਹਿੰਦਾ ਸੀ ਇਸ ਤਰ੍ਹਾਂ ਹੋਣਾ ਵਾ, ਇਹ ਕੀ ਬਣ। ਉਹਨੂੰ ਮੈਨੂੰ 2-3 ਵਾਰ ਕਿਹਾ ਭਾਈ ਜੀ ਚੁੱਕ ਲਓ, ਇਹ ਤੁਹਾਡਾ ਵਾ। ਬਾਹਰੋਂ 2-4 ਜੀਆਂ ਨੇ ਕਿਹਾ ਵੀ ਚੁੱਕ ਲਓ, ਚੁੱਕ ਲਿਆ। ਜੇ ਕਹੋ ਤੇ ਮੈਂ ਉਹ ਨਜ਼ਮ ਸੁਣਾਵਾਂ। ਜੀ ਬਿਸਮਿल्लाह करो। ਪਹਿਲੀ बिस्मिल्लाह। ਮੈਂ ਆਪਣੇ ਵੱਲੋਂ ਸੋਚ ਸਮਝ ਕੇ ਪੜਿਆ ਵੀ ਚਲੋ ਯਾਰ ਆ ਸਿੱਧਾ ਸਿੱਧਾ ਜਿਹਾ ਮਸਲਾ ਵਾ ਮੇਰੇ ਵਾਸਤੇ। ਉਹ ਸੀ ਕਿ ਜੁਗਨੂ ਕਿਉਂ ਚਮਕਿਆ ਵਾ। जुगनू क्यों चमके? ਕਿਉਂ ਚਮਕਿਆ? ਅੱਛਾ, ਉਹ ਫਿਰ ਮੈਂ ਸੁਣਾਈ ਉਹ ਇਸ ਤਰ੍ਹਾਂ ਸੀ ਕਿ ਜਾ ਨਹਿਰ ਜਾਂ ਛੱਪੜ ਦੇ ਕੰਢੇ ਉੱਤੇ ਐਸਾ ਵੇਖ ਕੇ ਥਾਂ ਉੱਥੇ ਚਮਕ ਜੁਗਨੂ, ਤੂੰ ਕਿਉਂ ਤਾਰਿਆਂ ਵਿੱਚ ਬਣ ਬਣ ਬੈਠਣਾ ਹੈ, ਇੱਥੇ ਕੀ ਖੋਣਾ ਤੇਰੀ ਦਮਕ ਜੁਗਨੂ। ਕਰੜੇ ਹੈ ਨੇ ਗਾਡਰਾਂ ਵਾਂਗ ਸਾਰੇ, ਤੂੰ ਹੈ ਜਾਮਨੂੰ ਦੀ ਕੂਲੀ ਚਮਕ ਜੁਗਨੂ। वाह जी वाह वाह। ਸੂਰਜ ਜਈਆਂ ਜਦ ਮਾਰਨਗੇ ਸਭ ਲਿਸ਼ਕਾਂ, ਜਾਸੇ ਵਾਂਗ ਚਮਗਿੱਦੜ ਦੇ ਲਮਕ ਜੁਗਨੂ। वाह जी वाह। आए हाय। ਤੇਰਾ ਹਿਜਰ ਨੇ ਕਾਲਜਾ ਸਾੜ ਦਿੱਤਾ, तेरा हिजर ने कालजा साड़ देता। हाय हाय हाय। ਤੇਰੇ ਜੁੱਸੇ ਚੋਂ ਆਉਂਦੀ ਏ ਹਮਕ ਜੁਗਨੂ। आहा। ਲਵੇਂ ਸਾਹ ਤੇ ਅੰਦਰੋਂ ਲੰਬ ਨਿਕਲੇ, ਲੋਕ ਸਮਝਦੇ ਮਾਰਦਾ ਚਮਕ ਜੁਗਨੂ। हाय 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 हाय। वाह जी वाह 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 वाह। ਦੁੱਖ ਯਾਰ ਦਾ ਹਿੱਕ ਨਾ ਲਾ ਕੇ ਰੱਖ, ਤੁਖਦਾ ਰਹੋ ਤੂੰ ਪਵੇਂ ਨਾ ਭਮਕ ਜੁਗਨੂ। वाह जी वाह। हाय हाय। ਹੌਕਾ ਲਵੀ ਨਾ ਉਤਾਂ ਨੂੰ ਮੂੰਹ ਕਰਕੇ, ਥੰਮ ਅਰਸ਼ ਦੇ ਜਾਣਗੇ ਧਮਕ ਜੁਗਨੂ। हाय हाय हाय। वाह वाह वाह। ਇਹ ਜੀ ਵਾਹ। ਮੇਰੇ ਪਹਿਲੇ ਮੁਸ਼ਾਇਰੇ ਦਾ ਕਲਾਮ ਆ ਤੇ ਅੱਲਾ ਦੀ ਮਿਹਰਬਾਨੀ ਨਾਲ ਮੇਰੀ ਸੋਚ ਤੋਂ ਬਹੁਤ ਜ਼ਿਆਦਾ ਦਾਦ ਮਿਲੀ ਮੈਨੂੰ। माशाल्लाह माशाल्लाह। ਅੱਛਾ, ਫਿਰ ਹੌਲੀ ਹੌਲੀ 6 ਮਹੀਨਿਆਂ ਦੇ ਵਿੱਚ ਮੈਂ ਬਾਬੇ ਵੀਰ ਨੂੰ ਵੇਖ ਲਿਆ ਵੀ ਆਹ ਵਾ ਬਾਬਾ ਵੀਰ। ਉਹਨਾਂ ਨਾਲ ਮੁਲਾਕਾਤ ਹੋ ਗਈ ਤੁਹਾਡੀ? 6 ਮਹੀਨਿਆਂ ਦਾ। ਅੱਛਾ। ਫਿਰ ਮੈਂ ਪੜ੍ਹ ਰਿਹਾ ਸੀ, ਇੱਕ ਬੰਦੇ ਨੇ ਮੈਨੂੰ ਪੜ੍ਹਨ ਤੋਂ ਬਾਅਦ ਕਿਹਾ ਵੀ ਸ਼ਾਗਿਰਦ ਕਿਹਦਾ ਵਾਂ? ਮੈਂ ਕਿਹਾ ਭਾਜੀ ਕਿਸੇ ਦਾ ਵੀ ਨਹੀਂ। ਕਹਿੰਦਾ ਕਿਸੇ ਦਾ ਨਹੀਂ, ਇਹ ਸ਼ੇਰ ਕਿੱਦਾਂ ਕਹਿੰਦਾ? ਮੈਂ ਕਿਹਾ ਜੀ ਇਦਾਂ ਹੀ ਕਹਿ ਦਿੰਦਾ ਵਾ, ਮੈਨੂੰ ਨਹੀਂ ਪਤਾ ਵੀ ਇਹ ਵਾਧੂ ਵਾ ਘੱਟ ਵਾ। ਉਹ ਅੱਲਾ ਤੇਰਾ ਭਲਾ ਕਰੇ, ਕਹਿੰਦਾ ਵੀ ਯਾਰ ਹੋਣਾ ਚਾਹੀਦਾ, ਉਸਤਾਦ ਹੋਣਾ ਚਾਹੀਦਾ। ਜੀ। ਮੈਂ ਕਿਹਾ ਜੀ ਮੈਂ ਸੋਚਦਾ ਹਾਂ ਵੀ ਕਿਹਨੂੰ ਮੰਨੀਏ। ਉਹ ਮੈਨੂੰ ਕਹਿੰਦਾ ਵੀ 8 ਦਿਨ ਦੀ ਤੈਨੂੰ ਮੇਰੇ ਵੱਲੋਂ ਛੁੱਟੀ, 8 ਦਿਨਾਂ 'ਚ ਸੋਚ ਕਿਹੜੇ ਬੰਦੇ ਦਾ ਸ਼ਾਗਿਰਦ ਹੋਣਾ ਚਾਹੁੰਦਾ। ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ 50 ਸਾਲ ਦਾ ਸੀ ਜੀ, ਜਦੋਂ ਠੀਕ ਹੈ। ਸ਼ੁਰੂ ਕੀਤੀ ਹੈ। ਸ਼ੁਰੂ ਕੀਤੀ। ਅੱਛਾ, ਮੈਂ ਸੋਚ ਕੇ ਉਹਨੂੰ ਦੱਸਿਆ ਕਿ 4 ਬੰਦੇ ਆ ਜਿਹੜੇ ਪੰਜਾਬੀ ਬੋਲਦੇ ਆ, ਬਾਕੀ ਸਾਰੇ ਖਿਚੜੀ ਪਕਾਉਂਦੇ ਆ, ਇਹਨਾਂ ਚੋਂ ਦੇ ਉੱਤੇ ਮੈਂ ਰਾਜੀ ਹਾਂ। ਉਹ ਸੀ ਬਾਬਾ ਵੀਰ, ਸ਼ੌਕਰ ਫਾਨੀ, ਅਸੀਰ ਸੋਲਵੀ। ਇਸ 16 ਦਾ ਸਟੇਸ਼ਨ ਵਾ ਗੁਰਦਾਸਪੁਰ ਤੋਂ ਉਰੇ, ਅੱਛਾ ਉਹ ਉੱਥੇ ਦਾ ਸੀ। ਅੱਛਾ ਅੱਛਾ। ਉਹ ਕਹਿੰਦਾ ਭਈ ਇਹਨਾਂ ਵਿੱਚੋਂ ਤੈਨੂੰ ਕਿਹੜਾ ਬੰਦਾ ਪਸੰਦ ਆ 4 ਵਿੱਚੋਂ? ਮੈਂ ਕਿਹਾ ਜੀ ਮੈਨੂੰ ਤੇ ਆ ਜਾ ਕੇ ਬਾਬਾ ਵੀਰ ਹੀ ਨਜ਼ਰ ਆਉਂਦਾ ਵਾ। ਸਹੀ। ਉਹਦੀ ਵਜ੍ਹਾ ਕਿ ਪੰਜਾਬੀ ਨੂੰ ਤੇ ਸਮਝਦਾ ਸਾਂ। ਜੀ ਬਿਲਕੁਲ ਸਹੀ। ਹਾਂ, ਬਿਲਕੁਲ ਸਹੀ। ਅੱਲਾ ਤੁਹਾਡਾ ਭਲਾ ਕਰੇ। ਉਹ ਕਹਿੰਦਾ ਆ ਚੱਲੀਏ। ਉਹ ਮੈਨੂੰ ਲੈ ਕੇ ਬਾਬੇ ਵੀਰ ਦੀ ਦੁਕਾਨ ਤੇ ਚਲੇ ਗਏ। ਅੱਛਾ, ਇੱਥੇ ਲੈਲਪੁਰੀ? ਹਾਂ, ਜੀ ਜੀ। ਕਤਵਾਲੀ ਰੋਡ ਦੇ ਉੱਤੇ ਉਹਨਾਂ ਦੀ ਦੁਕਾਨ ਸੀ। ਉੱਥੇ ਚਲੇ ਗਏ। ਉਹਨੇ ਜਾ ਕੇ ਸਿੱਧਿਆਂ ਸਿੱਧਿਆਂ ਲਫ਼ਜ਼ਾਂ 'ਚ ਕਿਹਾ ਕਿ ਉਹ ਅਬੀਰ ਸਾਹਿਬ ਦੀ ਉਮਰ ਦਾ ਹੀ ਬੰਦਾ ਸੀਗਾ। ਉਹਨੇ ਕਿਹਾ ਵੀਰਾ ਆ ਮੈਂ ਮੁੰਡਾ ਲੈ ਕੇ ਆਇਆ ਵਾਂ, ਇਹਨੂੰ ਸ਼ਾਗਿਰਦ ਕਰ ਲਾ। ਉਹ ਕਹਿੰਦਾ ਮੈਂ ਅੱਜ ਤੱਕ ਕੀਤਾ ਨਹੀਂ ਤੇ ਨਾ ਕਰਨਾ ਵਾ।
ਬੜੀਆਂ ਹੇਠਲੀਆਂ ਉਤਲੀਆਂ ਹੁੰਦੀਆਂ ਰਹੀਆਂ। ਜੀ ਜੀ। ਅਖੀਰ ਉਹਨਾਂ ਨੇ 2-3 ਵਾਰਾਂ ਉਹਨੇ ਕਿਹਾ, 2-3 ਵਾਰਾਂ ਹੀ ਉਹਨਾਂ ਜਵਾਬ ਦੇ ਦਿੱਤਾ ਕਿ ਨਹੀਂ ਕਰਨਾ। ਅੱਛਾ। ਉਹ ਮੈਨੂੰ ਕਹਿੰਦੇ ਆ ਯਾਰ ਚੱਲੀਏ। ਭਾਈ ਸਾਹਿਬ ਉਸ ਬੰਦੇ ਨੇ ਇਦਾਂ ਦੀ ਗੱਲ ਕੀਤੀ ਕਿ ਅੱਜ ਵੀ ਗੱਲ ਸੁਣ ਕੇ ਨਾ ਦਿਮਾਗ ਚੋਂ ਧੂੰਆਂ ਨਿਕਲ ਜਾਂਦਾ। ਦੁਕਾਨ ਦੀਆਂ 3 ਪੌੜੀਆਂ ਸੀ, ਉਤਰ ਕੇ ਸੜਕ ਦੇ ਉੱਤੇ ਖਲੋ ਕੇ ਤੇ ਕਹਿੰਦਾ ਅਬੀਰਾ ਮੇਰੀ ਗੱਲ ਸੁਣ ਲੈ, ਇੱਕ ਵਾਰ ਛੱਡ ਕੇ 100 ਵਾਰਾਂ ਨਾ ਸ਼ਾਗਿਰਦ ਕਰ, ਪਰ ਥੋੜੇ ਦਿਨ ਹੀ ਲੱਗਣੇ ਆ, ਤੈਨੂੰ ਸੋਚ ਆਊਗੀ ਕਿ ਯਾਰ ਇਹਨੂੰ ਮੈਂ ਸ਼ਾਗਿਰਦ ਕਰ ਲੈਂਦਾ ਤਾਂ ਚੰਗੀ ਗੱਲ ਸੀ, ਤੇ ਜੇ ਨਾ ਹੋਵੇ। ਉਹ ਉਸਤਾਦ ਬਾਲੇ ਦਾ ਸ਼ਾਗਿਰਦ ਸੀਗਾ, ਡਾਕਟਰ ਮਨੀਰ ਅਹਿਮਦ ਮਨੀਰ ਉਹਦਾ ਨਾਂ। ਅੱਛਾ। ਉਸ ਲਾਹੌਰ ਵਾਲੇ ਉਸਤਾਦ ਬਾਲੇ ਦਾ ਸ਼ਾਗਿਰਦ। ਕਹਿੰਦਾ ਜੇ ਇਹ ਗੱਲ ਤੇਰੇ ਜ਼ਿਹਨ 'ਚ ਨਾ ਆਵੇ ਤੇ ਕਵੀਂ ਮਨੀਰ ਦਾ ਪਿਓ ਕੋਈ ਨਹੀਂ ਹੈਗਾ। ਅੱਛਾ। ਤੇ ਉਹਨਾਂ ਨੇ ਹੌਲੇ ਨਾਲ ਕਿਹਾ ਯਾਰ ਤੂੰ ਤਾਂ ਨਾਰਾਜ਼ ਹੋ ਗਿਆ ਵਾ। ਕਹਿੰਦਾ ਨਾਰਾਜ਼ ਨਹੀਂ ਹੋਇਆ, ਤੇਰੀ ਗੱਲ ਦਾ ਜਵਾਬ ਦਿੱਤਾ ਵਾ, ਆਪ ਉਹ ਚੱਲੀਏ। ਜਿਸ ਤੁਰਨ ਲੱਗੇ ਤਾਂ ਕਹਿੰਦਾ ਬਾਬਾ ਵੀਰ ਯਾਰ ਮੈਨੂੰ ਸੋਚ ਲੈਣ ਦਿਓ ਜਰਾ। ਅੱਛਾ। ਅੱਛਾ। ਉਹ ਕਹਿੰਦੇ ਠੀਕ ਆ, ਅਸੀਂ 8 ਦਿਨਾਂ ਨੂੰ ਮੁੜ ਕੇ ਆਵਾਂਗੇ। ਜਿਸ ਵੇਲੇ ਗਏ, ਚੰਗਾ ਭਾਈ ਮਨੀਰ ਜਿੱਦਾਂ ਕਹਿਣਾ ਕਰ ਲੈਂਦੇ ਆ ਤਾਂ। ਅੱਛਾ ਅੱਛਾ ਅੱਛਾ। ਉਹ ਫਿਰ ਮੈਂ ਹੌਲੀ ਹੌਲੀ ਮੁਸ਼ਾਇਰਿਆਂ 'ਚ ਵੀ ਜਾਣ ਲੱਗ ਪਿਆ। ਅੱਛਾ। ਤੇ ਤਾਂ ਫਿਰ ਮਨੀਰ ਸਾਹਿਬ ਨੇ ਮੈਨੂੰ ਬਾਬੇ ਵੀਰ ਦਾ ਸ਼ਾਗਿਰਦ ਕਰ। ਅੱਛਾ ਅੱਛਾ। ਤੇ ਤੁਹਾਡਾ ਜਿਹੜਾ ਤੁਹਾਡੀ ਦਿਲਚਸਪੀ ਸੀ ਹਾਂ। ਉਹ ਮਜ਼ਾਹੀਆ ਸ਼ਾਇਰੀ ਵੱਲ ਜ਼ਿਆਦਾ ਰਹੀ ਨਹੀਂ। ਜਾਂ ਕਿਉਂਕਿ ਮੈਂ ਤੁਹਾਡੀ ਨਾਤੀਆ ਸ਼ਾਇਰੀ ਸੁਣੀ ਹੈ ਤੇ ਮੈਂ ਤੇ ਤੁਹਾਡੀ ਨਾਤੀਆ ਸ਼ਾਇਰੀ ਸੁਣ ਕੇ ਇੱਥੇ ਪਹੁੰਚੇ ਹਾਂ। ਅੱਛਾ ਜੀ, ਤੁਸੀਂ ਇਹ ਦੱਸੋ, ਤੁਸੀਂ ਆਪਣਾ ਤਖੱਲਸ ਜੁਗਨੂ ਰੱਖਿਆ, ਹਾਂ। ਉਹ ਕਿਸ ਚੀਜ਼ ਤੋਂ ਮੁਤਾਸਰ ਹੋ ਕੇ ਰੱਖਿਆ? ਮੇਰੀ ਸੋਚ ਵਿੱਚ ਇਹ ਗੱਲ ਸੀ, ਮੈਂ ਜੁਗਨੂੰ ਫੜ ਕੇ ਵੇਖਿਆ, ਬਲਕਿ ਮੇਰੇ ਹੱਥਾਂ 'ਚ ਹੀ ਮਰ ਗਿਆ ਉਹ, ਕਿਉਂ ਮੈਂ ਜੋ ਫੋਲਾ ਫਾਲੀ ਕਰਨ ਲਿਆ ਸੀਗਾ। ਮੇਰੀ ਸੋਚ ਵਿੱਚ ਇਹ ਗੱਲ ਆਈ ਵੀ ਇਹ ਵੀ ਇੱਕ ਗੋਸ਼ਤ ਦਾ ਕੀੜਾ ਵਾ ਤੇ ਮੈਂ ਵੀ। ਇਹਦੇ ਵਿੱਚ ਰੱਬ ਨੇ ਚਮਕ ਪੈਦਾ ਕੀਤੀ ਆ, ਮੈਨੂੰ ਰੱਬ ਨੇ ਦੇ ਦਿੱਤੀ ਆ। ਅੱਛਾ। ਤੇ ਮੈਂ ਆਪਣਾ ਨਾਂ ਜੁਗਨੂ ਰੱਖ ਲਿਆ। ਵਾਹ, ਬਹੁਤ ਅੱਛਾ ਜੀ, ਬਹੁਤ ਅੱਛਾ। ਤੇ ਆਪਣਾ ਕੋਈ ਕਲਾਮ ਆਪਣਾ ਜਿਹੜਾ ਉਹ ਤੁਸੀਂ ਸਾਨੂੰ ਸੁਣਾਓ। ਕਿਸ ਤਰ੍ਹਾਂ ਦਾ ਸੁਣਾਵਾਂ ਇਹ ਦੱਸੋ ਤੁਸੀਂ। ਮਜ਼ਾਹੀਆ ਕਹੋ ਮਜ਼ਾਹੀਆ ਸੁਣਾਉਣਾ, ਸੀਰੀਅਸ ਕਹੋ ਸੀਰੀਅਸ ਸੁਣਾਉਣਾ ਵਾ। ਨਾਤ ਤੋਂ ਸ਼ੁਰੂ ਕਰੀਏ, ਮੇਰਾ ਖਿਆਲ ਹੈ। ਠੀਕ ਆ, ਠੀਕ ਆ ਜੀ। ਮੈਂ 2-3 ਚਮਿਸਰੇ ਨਾਤ ਦੇ ਕਹੂੰਗਾ। ਜੀ ਜੀ, ਇਰਸ਼ਾਦ ਜੀ, ਇਰਸ਼ਾਦ। ਹੋਵੇ ਨਾਤ ਦਾ ਹੱਕ ਅਦਾ ਮੈਥੋਂ, ਮੇਰੀ ਸੋਚ ਮੇਰੀ ਕਾਇਨਾਤ ਕਿੱਥੇ। ਵਾਹ। ਮੈਂ ਬੇਇਲਮ ਬੇਅਕਲ ਗਵਾਰ ਬੰਦਾ, ਸੋਹਣਾ ਨਬੀ ਕਿੱਥੇ, ਉਹਦੀ ਨਾਤ ਕਿੱਥੇ। ਸੁਭਾਨ ਅੱਲਾਹ, ਸੁਭਾਨ ਅੱਲਾਹ, ਸੁਭਾਨ ਅੱਲਾਹ, ਸੁਭਾਨ ਅੱਲਾਹ। ਉਸ ਰਾਤ ਤੋਂ ਲੰਘਣੇ ਵਾਂਗ ਯਾਰੋ, ਔਖੀ ਨਾਤ ਲਿਖਣੀ ਦਾਨੇ ਆਖਦੇ ਨੇ। ਜੁਗਨੂ ਭਲਾ ਕਿੱਥੋਂ ਨਾਤ ਲਿਖਣ ਜਾਊਗਾ, ਕਿੱਥੇ ਨਾਤ ਤੇ ਮੇਰੀ ਔਕਾਤ ਕਿੱਥੇ ਹੈ। ਆਏ ਹਾਏ, ਵਾਹ ਵਾਹ ਵਾਹ। ਗੱਲੀ ਬਾਤੀ ਪਿਆ ਨਬੀ ਤੋਂ ਜੱਗ ਵਾਰੇ, ਤੇਰੇ ਪੱਲੇ ਨਹੀਂ ਚੌਲਾਂ ਦੀ ਕਣੀ ਜੁਗਨੂ। ਵਾਹ। ਚੀਜ਼ ਵਾਰ ਤੂੰ ਉਹ ਜਿਹੜੀ ਵਸ ਤੇਰੇ, ਜੇ ਕੁਝ ਹੈ ਪਿਆਰ ਦੀ ਰਣੀ ਜੁਗਨੂ। ਜੀ ਮਾਸ਼ਾਅੱਲਾ। ਇਹ ਪੈਦਾ ਹੋਇਆ ਮੁਹੰਮਦ ਤੋਂ ਬਾਅਦ ਸਭ ਕੁਝ, ਸੱਲੱਲਾਹੁ ਅਲੈਹਿ ਵਸੱਲਮ। ਹੋਵੇ ਹੀਰਾ ਜਾਂ ਹੀਰੇ ਦੀ ਕਣੀ ਜੁਗਨੂ। ਵਾਹ। ਕਾਇਨਾਤ ਦਾ ਨਬੀ ਤੋਂ ਵਾਰ ਨਾ ਕੀ, ਉਹਦੀ ਜੁੱਤੀ ਦੇ ਸਦਕੇ ਜੋ ਬਣੀ ਜੁਗਨੂ। ਸੁਭਾਨ ਅੱਲਾਹ, ਬੇਸ਼ੱਕ ਬੇਸ਼ੱਕ ਬੇਸ਼ੱਕ। ਵਾਹ ਵਾਹ ਜੀ ਵਾਹ।
ਹੋਰ ਇੱਕ ਮਿਸਰਾ ਚਾਹੀਦਾ ਉਹ ਪਹਿਲਾਂ ਕਹਿਣਾ ਸੀ। ਹਰ ਇੱਕ ਚੀਜ਼ ਤੋਂ ਪਹਿਲੋਂ ਖੁਦਾ ਬਾਰੀ, ਕਲਮ ਸਾਜ ਕੇ ਮੀਮ ਤੇ ਮੱਧ ਪਾਈ। ਵਾਹ ਪਹਿਲੋਂ ਕਲਮ ਤੇ ਫੇਰ ਲੌ ਕਲਮ ਬਣਿਆ, ਸ਼ਾਨ ਕਲਮ ਨੇ ਬਹੁਤ ਹੈ ਵੱਧ ਪਾਈ। ਵਾਹ ਆਦਮ ਜਾਊ ਜ਼ਮੀਨ ਤੇ ਕਲਮ ਲਿਖਿਆ, ਕਮਲੀ ਵਾਲੇ ਲਈ ਅਰਸ਼ ਤੇ ਸੱਦ ਪਾਈ। ਵਾਹ ਜੀ ਵਾਹ। ਸ਼ਾਨਾਂ ਲਿਖ ਕੇ ਕਲਮ ਨੇ ਸਭ ਜੁਗ ਨੂੰ ਵਾਰਸ ਉਹਨਾਂ ਦੀ ਹਾਸ਼ਮੀ ਜੱਦ ਪਾਈ। ਵਾਹ ਜੀ ਵਾਹ, ਸੁਭਾਨ ਅੱਲਾ, ਸੁਭਾਨ ਅੱਲਾ, ਸੁਭਾਨ ਅੱਲਾ। ਇੱਕ ਤੁਹਾਡੀ ਹੋਰ ਨਾਤ ਹੈਗੀ ਹੈ ਜੀ। 20 ਅਪ੍ਰੈਲ, ਅੱਛਾ 20 ਅਪ੍ਰੈਲ ਦਿਨ ਪੀਰ ਦੇ ਸੁਬਾ ਵੇਲੇ, ਜਦੋਂ 571ਵਾਂ ਸਾਲ ਆਇਆ। ਆਹਾ, ਘਰੋਂ ਘਰੀ ਕਬੀਲੇ ਵਿੱਚ ਗੱਲ ਹਿੱਲੀ, ਅੱਜ ਆਮਨਾ ਦੀ ਗੋਦੀ ਬਾਲ ਆਇਆ। ਹਾਏ ਹਾਏ, ਸੁਭਾਨ ਅੱਲਾ, ਵਾਹ 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 ਵਾਹ। ਖਬਰ ਪੋਤਰੇ ਦੀ ਜਦੋਂ ਸੁਣੀ ਦਾਦੇ, ਉਹਨੂੰ ਪੁੱਤ ਦਾ ਬਹੁਤ ਖਿਆਲ ਆਇਆ। ਹਾਏ ਹਾਏ ਹਾਏ, ਆਹਾ ਹਾ। ਪਹਿਲੋਂ ਰੱਬ ਦਾ ਸ਼ੁਕਰ ਅਦਾ ਕੀਤਾ, ਵੇਖਣ ਲਈ ਫਿਰ ਨੌ ਨਿਹਾਲ ਆਇਆ। ਵਾਹ ਜੀ ਵਾਹ, ਵਾਹ ਵਾਹ, ਸੁਭਾਨ ਅੱਲਾ, ਸੂਰਤ ਵੇਖ ਕੇ ਆਖਿਆ ਬਿਸਮਿਲ੍ਲਾ। ਸੁਭਾਨ ਅੱਲਾ, ਸੂਰਤ ਵੇਖ ਕੇ ਆਖਿਆ ਬਿਸਮਿਲ੍ਲਾ। ਬਿਸਮਿਲ੍ਲਾ। ਇਹ ਤਾਂ ਜੱਗ ਅੰਦਰ ਬੇਮਿਸਾਲ ਆਇਆ। ਬੇਸ਼ੱਕ, ਕਿਹਦਾ ਨਾਂ ਲੈ ਕੇ ਆਖਾਂ ਉਸਰਾਂ ਦਾ, ਬਣ ਕੇ ਆਪਣੀ ਆਪ ਮਿਸਾਲ। ਮਿਸਾਲ ਹੈ, ਵਾਹ ਵਾਹ, ਬਣ ਕੇ ਆਪਣੀ ਆਪ ਮਿਸਾਲ ਕਿਹਦਾ ਹੈ। ਨਾਂ ਲੈ ਕੇ ਆਖਾਂ ਉਸਰਾਂ ਦਾ, ਬਣ ਕੇ ਆਪਣੀ ਆਪ ਮਿਸਾਲ ਆਇਆ। ਤੇ ਉਦੋਂ ਮਾਈ ਹਲੀਮਾ ਦੇ ਭਾਗ ਜਾਗੇ, ਵਾਹ ਜਦੋਂ ਹੱਥ ਨਵੇਕਲਾ ਬਾਲ ਆਇਆ। ਵਾਹ ਵਾਹ, ਦੌਲਤ ਦੋਵਾਂ ਜਹਾਨਾਂ ਦੀ ਘਰ ਲੈ ਗਈ, ਲੇਖਾਂ ਕਾਲਿਆਂ ਤੇ ਰੰਗ ਲਾਲ ਆਇਆ। ਵਾਹ ਵਾਹ ਵਾਹ, ਸੁਭਾਨ ਅੱਲਾ, ਸੁਭਾਨ ਅੱਲਾ, ਸੁਭਾਨ ਅੱਲਾ। ਚਾਰੇ ਇੱਜੜ ਅਮਰਾਨ ਦਾ ਦਿਨੇ ਰਾਤੀ, ਜਿੱਦੀ ਲੋਕਾਂ ਦਾ ਬਹੁਤ ਖਿਆਲ ਆਇਆ। ਨਾਰਾ ਹੱਕ ਦਾ ਜਦੋਂ ਬੁਲੰਦ ਕੀਤਾ, ਉਦੋਂ ਕੁਫਰ ਨੂੰ ਬਹੁਤ ਮਲਾਲ ਆਇਆ। ਵਾਹ 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 ਵਾਹ। ਨਾਰਾ ਹੱਕ ਦਾ ਜਦੋਂ ਬੁਲੰਦ ਕੀਤਾ, ਉਦੋਂ ਕੁਫਰ ਨੂੰ ਬਹੁਤ ਮਲਾਲ ਆਇਆ। ਪੂਰਬ ਪੱਛਮ ਅਬਲੀਸ ਨੂੰ ਪਈ ਭਾਜੜ, ਪੂਰਬ ਪੱਛਮ, ਪੂਰਬ ਪੱਛਮ ਅਬਲੀਸ ਨੂੰ ਪਈ ਭਾਜੜ, ਭਾਜੜ। ਲਰਜ਼ਾ ਵਿੱਚ ਜਨੂਬ ਸ਼ਮਾਲ ਆਇਆ। ਵਾਹ ਜੀ ਵਾਹ, ਵਾਹ ਵਾਹ, ਡਿੱਗੇ ਲਾਤ ਮਨਾਤ ਤੇ ਹੁਬਲ ਉਜ਼ਾ, ਅੱਛਾ, ਬੁੱਤਖਾਨਿਆਂ ਵਿੱਚ ਭਚਾਲ ਆਇਆ। ਹਾਏ ਹਾਏ ਹਾਏ, ਲਾਇਆ ਰੱਜ ਕੇ ਜ਼ੋਰ ਹਨੇਰੀਆਂ ਨੇ, ਦੀਵੇ ਰਹੇ ਬਲਦੇ ਜਿੱਥੇ ਬਾਲ ਆਇਆ। ਸੁਭਾਨ ਅੱਲਾ, ਸੁਭਾਨ ਅੱਲਾ। ਹਰ ਇੱਕ ਨਬੀ ਤੋਂ ਵੱਖ ਕਮਾਲ ਵਾਲਾ, ਜੁਗਨੂੰ ਜਗ ਤੇ ਸਹਿਬੇ ਕਮਾਲ ਆ। ਬੇਸ਼ੱਕ ਬੇਸ਼ੱਕ, ਸੁਭਾਨ ਅੱਲਾ, ਸੁਭਾਨ ਅੱਲਾ। ਅੱਛਾ ਜੀ, ਹੁਣ ਕੋਈ ਹੋਰ ਆਪਣੀ ਕੋਈ ਮਜ਼ਾਹੀਆ ਕੋਈ ਆਪਣਾ ਕਲਾਮ ਜਿਹੜਾ ਉਹ ਪੇਸ਼ ਕਰੋ ਮਜ਼ਾਹੀਆ ਕਹਿੰਦੇ ਜੀ। ਸ਼ਾਇਰ ਦੀ ਬੌਟੀ ਸੁਣਾਵਾਂ? ਜੀ ਜੀ, ਹਾਂ ਜੀ ਜੀ ਜੀ। ਆਹੋ ਜੀ, ਮਜ਼ਾਹੀਆ ਸ਼ਾਇਰੀ ਦੇ ਵਿੱਚ ਹਾਂ ਸਭ ਤੋਂ ਵੱਡਾ ਮੌਜੂ ਜਿਹੜਾ ਹੈ ਉਹ ਬੇਗਮਾਤ ਨੇ, ਤੇ ਉਹਦੇ ਉੱਪਰ ਕੋਈ ਸੁਣਾ ਦਿਓ। ਹਾਂ। ਮੈਂ ਸਰ ਦਾ ਫੜ ਲਿਆ ਪੱਲਾ, ਅੱਛਾ, ਮੈਂ ਸਰ ਦਾ ਫੜ ਲਿਆ ਪੱਲਾ, ਬਣੀ ਨਾ ਖੈਰ ਦੀ ਵਹੁਟੀ। ਅੱਛਾ, ਮੈਂ ਲੇਡੀ ਡੈਨਾ ਬਣ ਜਾਂਦੀ ਜੇ ਬਣਦੀ ਗੈਰ ਦੀ ਵਹੁਟੀ। ਵਾਹ ਵਾਹ, ਮੈਂ ਤੇਰੇ ਸ਼ੇਰ ਸੁਣ ਸੁਣ ਫਸ ਗਈ ਜੁਗਨੂੰ ਸਕੰਜੇ ਵਿੱਚ, ਤੇ ਹੁਣ ਲੇਖਾਂ ਨੂੰ ਰੋਵਾਂ ਰੋਜ਼ ਬਣ ਕੇ ਸ਼ਹਿਰ ਦੀ ਵਹੁਟੀ। ਵਾਹ ਵਾਹ, ਬੜੀ ਮਾੜੀ ਹੋ ਗਈ ਜੀ।
ਹੁਣ ਨਜ਼ਮ ਸੁਣੋ ਤੁਸੀਂ। जी जी। ਫਜਰ ਦੀਆਂ ਬਾਂਗਾਂ ਹੋ ਚੁੱਕੀਆਂ, ਹੈ ਸੀ ਚਾਰ ਚਫੇਰੇ, ਹਰ ਪਾਸੇ ਲੋ ਵੱਧਦੀ ਜਾਵੇ, ਘਟਦੇ ਜਾਣ ਹਨੇਰੇ। ਮੈਂ ਆਪਣੇ ਘਰ ਦੇ ਬੂਹੇ ਦੀ ਕੁੰਡੀ ਜਾਂ ਖੜਕਾਈ, अच्छा। ਘਰ ਦੇ ਵਿੱਚੋਂ ਘਰ ਵਾਲੀ ਦੀ ਆਵਾਜ਼ ਇਸ ਤਰ੍ਹਾਂ ਆਈ, ਕੰਮ ਕਰੇ ਨਾ ਮੌਤ ਜੋਗਿਆ, ਭੱਜ ਭੱਜ ਪੜੇ ਮੁਸ਼ਹਿਰੇ ਰੋਜ਼। ਉੱਥੇ ਫੋਕੀ ਦਾਦ ਵਾਸਤੇ ਜਾਨਾ ਰਾਤ ਦੁਪਹਿਰੇ ਰੋਜ਼। वाह। ਤੇਰੇ ਵਰਗੇ ਸ਼ਾਇਰ ਬਣ ਕੇ ਰਹਿੰਦੇ ਘਾਟ ਨਾ ਕਰਦੇ ਨੇ। अच्छा। ਲਾਨਤ ਐਸੀ ਸ਼ਾਇਰੀ ਤੇ ਜੇ ਬੱਚੇ ਭੁੱਖੇ ਮਰਦੇ ਨੇ। हाँ ਇਹ ਤੇ ਗੱਲ ਬੜੀ ਖਰੀ ਹੈ ਜੀ। ਮੈਂ ਆਖਿਆ ਵੇਖ ਤੂੰ ਇੱਧਰ, ਅਵਾਰਡ ਹੈ ਮਿਲਿਆ ਮੈਨੂੰ। ਘਰ ਦੀ ਕਹਿੰਦੀ ਸਣੇ ਅਵਾਰਡ ਦੇ, ਅੱਲਾ ਚੁੱਕ ਲੈ ਤੈਨੂੰ। ਔਂਤਰ ਜਾਣੇ ਲੋਕ, ਔਂਤਰ ਜਾਣੇ ਲੋਕ ਸਮਝਦੇ ਸ਼ਹਿਰਾਂ ਤਾਈਂ ਨਕਾਰੇ ਨੇ। ਫੋਕੀ ਦਾਦ ਇਹਨਾਂ ਨੂੰ ਦੇ ਕੇ ਲਾ ਰੱਖਦੇ ਉਹ ਆਰੇ ਨੇ। ਪੈਸੇ ਦਿੰਦਿਆਂ ਮੌਤ ਹੈ ਪੈਂਦੀ, ਸ਼ੇਰ ਸੁਣਨ ਲਈ ਰਾਜੀ ਨੇ। ਭਾਵੇਂ ਉਹ ਮਸੱਲੀ ਹੋਵਣ, ਭਾਵੇਂ ਵੱਡੇ ਸ਼ਾਹ ਜੀ ਨੇ। ਮੈਂ ਘਰ ਦੀ ਨੂੰ ਕਿਹਾ ਮੁਸ਼ਾਰਾ ਇਹ ਕਿਹੜਾ ਸਰਕਾਰੀ ਸੀ? ਉਹ ਕਹਿੰਦੀ ਫਿਰ ਕਿਉਂ ਗਿਆ ਸਾਂ, ਤੈਨੂੰ ਕੀ ਬਿਮਾਰੀ ਸੀ? ਵਾਹ 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 ਵਾਹ। ਮੈਂ ਆਖਿਆ ਅਗਾ ਮੁਸ਼ਾਰੇ ਐਸੇ ਤੇ ਮੈਂ ਜਾਣਾ ਨਹੀਂ। ਉਹ ਕਹਿੰਦੀ ਤੂੰ ਮਰਨੋਂ ਪਹਿਲੋਂ ਬਾਅਦ ਕਦੇ ਵੀ ਆਉਣਾ ਨਹੀਂ। ਹਾਂ ਬਿਲਕੁਲ ਸਹੀ। ਮੈਨੂੰ ਛੱਡ ਜਾਂ ਸ਼ਾਇਰੀ ਛੱਡ ਦੇ। ਅੱਛਾ ਇਹ ਵਾਰਨਿੰਗ ਮਿਲ ਗਈ। ਮੈਨੂੰ ਛੱਡ ਜਾਂ ਸ਼ਾਇਰੀ ਛੱਡ ਦੇ, ਸੁਣ ਲੈ ਗੱਲ ਅਖੀਰੀ ਏ। ਤੇਰੇ ਨਾਲ ਵਿਆਹ ਕੀ ਹੋਇਆ, ਪੈ ਗਈ ਗੱਲ ਫਕੀਰੀ ਏ। ਹਾਂ ਅੱਲਾ ਕਰੇ ਮੁਸ਼ਾਰਾ ਪੜਦਾ, ਗਾਸ਼ ਕਿਧਰੇ ਖਾ ਜਾਵੇਂ ਤੂੰ। ਹੂੰ। ਯਾਰਾਂ ਬਾਈ ਲਿਜਾਵੇ ਤੈਨੂੰ, ਮੋਇਆ ਘਰ ਨੂੰ ਆਵੇਂ ਤੂੰ। ਵਾਹ ਜੀ ਵਾਹ। ਤੂੰ ਮਰ ਜਾਵੇਂ, ਅੱਲਾ ਸਾਡੇ ਕਈ ਸਬੱਬ ਬਣਾਵੇਗਾ। ਸਾਨੂੰ ਸਮਝ ਗਰੀਬ ਵਿਚਾਰੇ, ਤਰਸ ਮਹੱਲਾ ਖਾਵੇਗਾ। ਹੂੰ। ਮੈਂ ਆਖਿਆ ਹੋਰ ਆਖ ਲੈ ਜਿਵੇਂ ਮਰਜ਼ੀ ਤੇਰੀ ਹੈ। ਮੈਂ ਆਖਿਆ ਹੋਰ ਆਖ ਲੈ ਜਿਵੇਂ ਮਰਜ਼ੀ ਤੇਰੀ ਹੈ। ਐਸੀ ਕਿਹੜੇ ਸ਼ਾਇਰ ਨਾ ਹੋਣੀ ਜੋ ਤੂੰ ਕੀਤੀ ਮੇਰੀ ਹੈ। ਬਿਲਕੁਲ ਸਹੀ। ਵਾਹ ਵਾਹ। ਕਹਿੰਦੀ ਪੈਸਿਆਂ ਬਾਝੋਂ ਜਿੱਦਣ ਪੜਨ ਮੁਸ਼ਾਰਾ ਜਾਵੇਂਗਾ, ਚੇਤਾ ਰੱਖੀ ਉਦਣ ਮੇਥੋਂ ਜੁਗਨੂੰ ਤੌਣੀ ਖਾਵੇਂਗਾ। ਵਾਹ 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 ਵਾਹ। ਉਹ ਟਾਂਗੇ ਵਾਲੀ ਕਿਹੜੀ ਹੈ ਜੀ? ਅੱਛਾ ਜੀ ਟਾਂਗੇ ਭਾਈ। ਅੱਜ ਮੈਂ ਇੱਕ ਨਾ ਅੱਖ ਲੜਾਈ ਟਾਂਗੇ ਵਿੱਚ। ਅੱਛਾ। ਅੱਜ ਮੈਂ ਇੱਕ ਨਾ ਅੱਖ ਲੜਾਈ ਟਾਂਗੇ ਵਿੱਚ, ਐਸੀ ਮੇਰੇ ਮਨ ਨੂੰ ਭਾਈ ਟਾਂਗੇ ਵਿੱਚ। ਵੇਖ ਵੇਖ ਕੇ ਉਹਦੀਆਂ ਨੀਲੀਆਂ ਅੱਖਾਂ ਨੂੰ, ਆਹਾ ਮੈਂ ਤੇ ਹੁੰਦਾ ਗਿਆ ਸ਼ਦਾਈ ਟਾਂਗੇ ਟਾਂਗੇ ਵਿੱਚ। ਵਿੱਚ। ਬੜੀਆਂ ਗੱਲਾਂ ਵੰਨ ਸਵੰਨੀਆਂ ਕੀਤੀਆਂ ਮੈਂ, ਉਹਨੇ ਕੋਈ ਨਾ ਬੁਰੀ ਮਨਾਈ ਟਾਂਗੇ ਵਿੱਚ। ਵਾਹ ਜੀ ਵਾਹ 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 ਵਾਹ। ਗੱਲਾਂ ਕਰਦਿਆਂ ਉਹਦਾ ਖੁੱਲ ਨਕਾਬ ਗਿਆ। ਆਹਾ ਗੱਲਾਂ ਕਰਦਿਆਂ ਉਹਦਾ ਖੁੱਲ ਨਕਾਬ ਗਿਆ। ਜੋ ਕੁਝ ਹੈ ਸੀ ਨਜ਼ਰੀ ਆਈ ਟਾਂਗੇ ਵਿੱਚ। ਮੈਂ 18-20 ਸਾਲਾਂ ਦੀ ਗਿਣਦਾ ਸੀ, ਉਹ 60 ਤੋਂ ਵਾਧੂ ਪਾਈ ਟਾਂਗੇ ਵਿੱਚ। ਮੈਂ ਟਾਂਗੇ ਤੋਂ ਲੈ ਕੇ ਭੱਜਣ ਲੱਗਾ ਤੇ ਉਹਨੇ ਵਾਵਾ ਰੌਲੀ ਪਾਈ ਟਾਂਗੇ ਟਾਂਗੇ ਵਿੱਚ। ਵਿੱਚ।
ਵਾਹ ਜੀ ਵਾਹ। ਫੜਿਓ ਦੌੜ ਨਾ ਜਾਵੇ, ਇੱਧਰ ਲੈ ਆਵੋ, ਸਾਰੇ ਨੂੰ ਫੜ ਕੇ ਭਾਈ ਟਾਂਗੇ ਵਿੱਚ। ਉੱਥੇ ਮੈਨੂੰ ਫੜ ਕੇ 2 ਸਿਪਾਹੀਆਂ ਨੇ ਪੁੱਛਿਆ ਇਹ ਕੀ ਕਹਿੰਦੀ ਮਾਈ ਟਾਂਗੇ ਵਿੱਚ। ਉਹ ਬੋਲੀ ਮੈਂ ਥਾਣੇ ਜਾ ਕੇ ਦੱਸੂਗੀ ਅੱਛਾ, ਜਿਹੜੀ ਮੇਰੀ ਹੋਈ ਲਿਹਾਈ। ਟਾਂਗੇ ਵਿੱਚ। ਕਿਹਾ ਸਿਪਾਹੀਆਂ ਅਸਾਂ ਤੇ ਮੰਨਣੀ ਬੀਬੀ ਦੀ, ਜਾਂ ਤੂੰ ਕਰ ਲਾ ਸੁਲਾ ਸਫਾਈ। ਟਾਂਗੇ ਵਿੱਚ। ਕਰਦੇ ਮੇਰੀ ਮੰਗਣੀ ਕਰਦੇ ਫਿਰਦੇ ਨੇ। ਅੱਛਾ, ਕਰਦੇ ਮੇਰੀ ਮੰਗਣੀ ਕਰਦੇ ਫਿਰਦੇ ਨੇ। ਹਾਲੇ ਵੀ। ਇਹ ਮੈਂ ਬਣ ਬੈਠਾ ਘਰ ਜਵਾਈ ਟਾਂਗੇ ਵਿੱਚ। ਅੱਛਾ ਅੱਛਾ। ਹੈ ਮੇਰੀ ਮਾਂ ਜਿੱਡੀ ਬਣੀ ਚਲਾਕੀ ਨਾ, ਮੇਰੀ ਵਹੁਟੀ ਬੇਨਕਾਈ ਟਾਂਗੇ ਟਾਂਗੇ। ਵਿੱਚ। ਵਾਹ 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 ਵਾਹ। ਤੋਬਾ ਐਸੀ ਨਾਲ ਕਿਸੇ ਦੇ ਹੋਵੇ ਨਾ, ਜੈਸੀ ਜੁਗਨੂ ਮੈਂ ਕਰਵਾਈ ਟਾਂਗੇ ਵਿੱਚ। ਵਾਹ 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 ਵਾਹ। ਓਹੋ। ਅੱਜ ਮੈਂ ਉਸ ਮਹੱਲੇ ਦੀ ਦੱਸਾਂ ਇੱਕ ਕਹਾਣੀ। ਜਿਹੜੇ ਮਹੱਲੇ ਵੇਚ ਰਿਹਾ ਹੈ ਗਾਮਾ ਕੌੜਾ ਪਾਣੀ। ਅੱਛਾ। ਜਿਹੜੇ ਮਹੱਲੇ ਵੇਚ ਰਿਹਾ ਹੈ ਗਾਮਾ ਕੌੜਾ ਪਾਣੀ, ਉਸ ਮਹੱਲੇ ਮਸਜਿਦ ਅੰਦਰ ਬਾਂਗ ਜੁਮੇ ਦੀ ਹੋਈ। ਮੁੱਲਾ ਨੇ ਬਿਸਮਿਲ੍ਲਾ ਪੜ੍ਹ ਕੇ ਵਾਜ਼ ਨਸੀਹਤ ਛੋਈ। ਆਖਣ ਲੱਗਾ ਐਸਾ ਮਸਲਾ ਮੈਂ ਤਾਂ ਨਹੀਂ ਬਣਾਇਆ, ਜਿਹੜਾ ਮੋਮਨ ਉਹ ਨਾ ਪੀਵੇ, ਪਾਕ ਨਬੀ ਫਰਮਾਇਆ। ਹਜ਼ਰਤ ਉਮਰ ਐਲਾਨ ਕਰਾਇਆ, ਹੁਣ ਨਾ ਪੀਆ ਕਰਨਾ, ਜਿਹੜੇ ਮੋਮਨ ਪੀਤੀ ਉਹਨੇ ਮੇਰੇ ਹੱਥੋਂ ਮਰਨਾ। ਜਿਹੜੇ ਮੋਮਨ ਪੀਤੀ ਉਹਨੇ ਮੇਰੇ ਹੱਥੋਂ ਮਰਨਾ। ਲੱਖ ਸ਼ਰਾਬੀ ਨਾਲੋਂ ਕੱਲਾ ਗਾਮਾ ਫਾਸਕ ਵੱਡਾ, ਪੀਣੀ ਛੱਡਿਆ ਵੇਚਣ ਦਾ ਉਸ ਖੋਲਿਆ ਹੋਇਆ ਅੱਡਾ। 36 ਵਾਰੀ ਚੌਂਕੀ ਪੁੱਜਾਂ ਉਹ ਨਹੀਂ ਸੁਣਦੇ ਰੱਤੀ, ਗਾਮਾ ਦਿੰਦਾ ਉਹਨਾਂ ਤਾਈਂ 12 ਮਹੀਨੇ ਪੱਤੀ। ਤੇ ਚੋਰੀ ਸ਼ੋਰੀ ਡਾਕੇ ਸਾਕੇ ਬਾਕੀ ਜੋ ਬੁਰਾਈਆਂ, ਪੁਲਿਸ ਨੂੰ ਪੈਸੇ ਦੇ ਕੇ ਲੋਕੀ ਕਰਦੇ ਦੂਣ ਸਵਾਈਆਂ। ਬਿਲਕੁਲ ਸਹੀ। ਰੱਬ ਦਵੇਗਾ ਜੰਨਤ ਹੂਰਾਂ, ਐਸਾ ਕਰੋ ਹੰਗਾਮਾ, ਜਿਹੜਾ ਮੁੜ ਕੇ ਨਜ਼ਰ ਨਾ ਆਵੇ ਨਾ ਅੱਡਾ ਨਾ ਗਾਮਾ। ਬਿਲਕੁਲ ਸਹੀ। ਗਾਮੇ ਨੇ ਘਰ ਬਹਿ ਕੇ ਉਦਣ ਸੁਣਿਆ ਖੁਤਬਾ ਸਾਰਾ, ਉਹਦਾ ਵੀ ਫਿਰ 330 ਤੋਂ ਉੱਤੇ ਪਹੁੰਚਾ ਪਾਰਾ। ਇੰਨੇ ਚਿਰ ਨੂੰ ਅਰਸ਼ਦ ਬੇਲੀ ਆਣ ਬੂਹਾ ਖੜਕਾਇਆ। ਅੱਛਾ। ਗਾਮੇ ਕੋਲ ਬਹਾ ਕੇ ਉਹਨੂੰ ਸਾਰਾ ਹਾਲ ਸੁਣਾਇਆ। ਆਖਰ ਕਹਿੰਦਾ ਮੁੱਲਾਂ ਨੂੰ ਹਾਂ ਅੱਜ ਐਸਾ ਮਜ਼ਾ ਚਖਾਣਾ, ਮੁੜ ਕੇ ਗੱਲ ਕਰੂ ਨਾ ਕੋਈ, ਏਦਾਂ ਅੱਜ ਵਜਾਣਾ। ਅਰਸ਼ਦ ਕਹਿੰਦਾ ਮੇਰੀ ਮੰਨੀ ਐਸਾ ਕਰੀ ਨਾ ਕਾਰਾ, ਏਦਾਂ ਤੇਰਾ ਦੁਸ਼ਮਣ ਬਣ ਜਾਊ ਗਾਮੇ ਮਹੱਲਾ ਸਾਰਾ। ਮੇਰੇ ਕਹਿਣੇ ਵੇਖ ਵਰਤ ਕੇ, ਨੁਸਖਾ ਬਿਲਕੁਲ ਛੋਟਾ, ਮਰ ਜਾਵੇਗਾ ਸਾਪੇ ਇਸ ਨਾ ਰਹੂ ਸਲਾਮਤ ਸੋਟਾ। ਅੱਛਾ। ਵਿੱਚ ਡੀਕਾ ਹਫਤਾ ਮੁਕਾ, ਜੁਮਾ ਅਗੇਰੇ ਆਇਆ। ਗਾਮੇ ਅੱਲਾ ਦਾ ਨਾਂ ਲੈ ਕੇ ਪੈਰ ਮਸੀਤੇ ਪਾਇਆ। ਅੱਛਾ। ਵਾਹ ਵਾਹ ਵਾਹ। ਉਹ ਸਮਝਾਇਆ ਜੂਗਾ ਉਹਨੂੰ। ਜੀ ਜੀ ਜੀ। ਗਾਮੇ ਅੱਲਾ ਦਾ ਨਾਂ ਲੈ ਕੇ
ਪੈਰ ਮਸੀਤੇ ਪਾਇਆ। ਅਗਲੀ ਸਫਤੇ ਬਹਿ ਗਿਆ ਹੋ ਕੇ ਸੁਣਤਾਂ ਵੱਲੋਂ ਵਿਹਲਾ। ਮੁੱਲਾਂ ਵੇਖੇ ਜਿਵੇਂ ਵੇਂਦਾ ਵੱਲ ਕਸਾਈ ਲੇਲਾ। ਖੁਤਬੇ ਮਗਰੋਂ ਮੁੱਲਾ ਜੀ ਨੇ ਇਦਾਂ ਸੀ ਫਰਮਾਇਆ, ਫਰਸ਼ ਮਸੀਤੇ ਲੱਗਣ ਵਾਲਾ ਸਭ ਨੂੰ ਆਸ ਸੁਣਾਇਆ। ਫਰਸ਼ ਵਾਸਤੇ ਜਿਹੜੇ ਜਿਹੜੇ ਬੰਦੇ ਹਿੱਸਾ ਪਾਣਾ, ਉਹਦਾ ਜੰਨਤ ਅੰਦਰ ਅੱਲਾ ਮਹੱਲ ਬਣਾਉਣਾ। ਅੱਛਾ, ਵਾਹ ਜੀ ਵਾਹ। ਇਸ ਲਈ ਸਭ ਹਿੱਸਾ ਪਾਓ ਇੱਕ ਦੂਏ ਤੋਂ ਜ਼ਿਆਦਾ। 5 ਤੋਂ ਲੈ 500 ਤੀਕਰ, ਇੱਕ ਮਸਲਾ ਭੁੱਲ ਗਿਆ, 5 ਤੋਂ ਲੈ 500 ਤੀਕਰ ਲੋਕਾਂ ਹਿੱਸਾ ਪਾਇਆ। ਗਾਮੇ ਨੇ ਫਿਰ ਖੜਿਆਂ ਹੋ ਕੇ ਇਦਾਂ ਆਖ ਸੁਣਾਇਆ, ਇਹ 500 ਮੁੱਲਾਂ ਜੀ ਨੂੰ ਦੇਣਾ, 5000 ਮਸੀਤੇ। ਗਾਂ ਮੁੱਲਾਂ ਦਾ 500 ਪੱਕਾ ਜਦੋਂ ਮਹੀਨਾ ਬੀਤੇ। ਅੱਛਾ, ਵਾਹ ਵਾਹ। ਇਸ ਤੋਂ ਬਾਰੀ ਮੁੱਲਾਂ ਜੀ ਨੂੰ ਲੋੜ ਜੇ ਹੋਵੇ ਕੋਈ, ਮੇਰੇ ਵੱਲ ਸੁਨੇਹਾ ਕੱਲਣ ਪੂਰੀ ਕਰਸਾਂ ਸੋਈ। ਵਾਹ ਜੀ ਵਾਹ। ਗਾਮੇ ਦੀ ਇੰਜ ਬੱਲੇ ਬੱਲੇ ਹੋ ਗਈ ਵਾਹ ਵਾਹ ਸਾਰੀ। ਸਭਨਾ ਮੁੱਲਾਂ ਮਗਰ ਖਲੋ ਕੇ ਫਰਜ਼ ਨਮਾਜ਼ ਗੁਜ਼ਾਰੀ। ਫੇਰ ਸਲਾਮ ਅੱਲਾ ਦੇ ਅੱਗੇ ਹੱਥ ਸਾਰਿਆਂ ਕੀਤੇ। ਮੁੱਲਾਂ ਉਹ ਦੁਆਵਾਂ ਕਹੀਆਂ ਜੋ ਸਨ ਉਹਦੀ ਨੀਤੇ। ਅੱਲਾ ਤਾਲਾ ਜਿੰਨਿਆਂ ਦਿੱਤਾ ਸਭ ਦਾ ਲੇਖੇ ਲਾਵੀਂ। ਗਾਮੇ ਸੇਠ ਸਾਹਿਬ ਦੇ ਕਾਰੋਬਾਰ 'ਚ ਬਰਕਤ ਪਾਵੀਂ। ਆਲਾ ਜੰਨਤ ਅੰਦਰ ਜਾਵਣ ਇਹਦੇ ਵੱਡ ਵਡੇਰੇ। 70 ਹੂਰਾਂ ਪੱਖੇ ਝੱਲਣ ਉਹਨਾਂ 4 ਚਫੇਰੇ। ਵਾਹ। ਅੱਜ ਵਾਂਗਰਾਂ ਗਾੜੀ ਗਾਮਾ ਰਹੇ ਮਸੀਤੇ ਆਉਂਦਾ। ਆਪਣੀ ਨੇਕ ਕਮਾਈ ਵਿੱਚੋਂ ਨੇਕੀ ਰਹਿ ਕਮਾਉਂਦਾ। ਵਾਹ। ਮੁੱਲਾ ਮੁੜਨਾ ਮਸਲਾ ਕੀਤਾ ਕੌੜੇ ਪਾਣੀ ਰੰਗਾ। ਹਰ ਮਹੀਨੇ ਦੇ 500 ਪਾਰੋਂ ਉਲਟੀ ਵਹਿ ਗਈ ਗੰਗਾ। ਵਾਹ ਵਾਹ। ਜੁਗਨੂ ਰਿਸ਼ਵਤ ਖੋਰ ਪੁਲਿਸ ਨੂੰ ਮੁੱਲਾ ਕਵੇ ਤਗਾਣੇ। ਉਹੋ ਹਾਲ ਮਸੀਤੇ ਹੈਗਾ ਜਿਹੜਾ ਹੈਗਾ ਠਾਣੇ। ਵਾਹ, ਬੜੀ ਸੱਚੀ ਗੱਲ ਕਹੀ ਜੀ, ਬੜੀ ਸੱਚੀ ਗੱਲ ਕਹੀ। ਜੋ ਬੇਸ਼ੱਕ ਥਾਣੇ ਮੈਂ ਨਹੀਂ ਕਰ ਜਾਣਾ। ਉਹ ਹੈ ਜੀ ਕਿ ਮੈਨੂੰ ਬੇਸ਼ੱਕ ਲੈ ਜਾਓ ਠਾਣੇ, ਮੈਂ ਨਹੀਂ ਘਰ ਜਾਣਾ। ਮੈਨੂੰ ਵੱਢ ਵੱਢ ਖਾਣ ਅਜਾਣੇ, ਮੈਂ ਨਹੀਂ ਘਰ ਜਾਣਾ। ਵਿਆਹ ਨੂੰ ਥੋੜੇ ਸਾਲ ਨੇ ਹੋਏ, ਹੁਣ ਤੱਕ ਵਾਹ ਬਾਲ ਨੇ ਹੋਏ। ਅੱਛਾ, ਗੱਲ ਸਮਝੋ ਤੁਸੀਂ ਸਿਆਣੇ, ਮੈਂ ਨਹੀਂ ਘਰ ਜਾਣਾ। ਵਾਹ ਜੀ ਵਾਹ। ਬਾਹਰ ਫਿਰਾਂ ਮੈਂ ਵਾਂਗਰ ਸੇਠਾਂ, ਘਰ ਵਿੱਚ ਸੌਣਾ ਮੰਜੀ ਹੇਠਾਂ। ਪੁੰਜੇ ਸੌਂ ਕੇ ਰਾਤ ਨੰਗਾਨਾ, ਮੰਜੀਆਂ ਉੱਤੇ ਬੱਚੇ ਪਾਨਾ। ਗਿਣ ਗਿਣ ਪੈਂਦ ਸਰਾਣੇ, ਮੈਂ ਨਹੀਂ ਘਰ ਜਾਣਾ। ਸੌਖੇ ਸਾਂ ਜਦ 4 ਜੀ ਸਾਂ, ਛੰਡ ਪਾਉਂਦੇ ਰੱਜ ਖਾਂਦੇ ਵੀ ਸਾਂ। ਹੁਣ ਕੱਪੜੇ ਨਾ ਦਾਣੇ, ਮੈਂ ਨਹੀਂ ਘਰ ਜਾਣਾ। ਬਹੁਤੇ ਬਾਲ ਮੁਸੀਬਤ ਖਾਨਾ, ਹੋਕਾ ਦਿੰਦਾ ਫਿਰਦਾ ਦਾਨਾ। ਕੋਈ ਜਾਣੇ ਜਾਂ ਨਾ ਜਾਣੇ, ਮੈਂ ਨਹੀਂ ਘਰ ਜਾਣਾ। ਜੁਗਨੀ ਲੱਖ ਅਡੀਕਾਂ ਲਾਵੇ, ਬੇਸ਼ੱਕ ਪੀਰ ਫਕੀਰ ਤੇ ਆਵੇ। ਵੰਡਦੀ ਰਵੇ ਮਖਾਣੇ, ਮੈਂ ਨਹੀਂ ਘਰ ਜਾਣਾ। ਵਾਹ ਵਾਹ ਵਾਹ। ਵਾਹ ਵਾਹ ਜੀ। ਗੁਰੂ ਅਬੀਰ ਦਾ ਜੁਗਨੂ ਚੇਲਾ, ਗੁਰੂ ਅਬੀਰ ਦਾ ਜੁਗਨੂ ਚੇਲਾ। ਸਭ ਦੁੱਖਾਂ ਤੋਂ ਹੋਇਆ ਵਿਹਲਾ, ਪੁੱਜ ਕੇ ਭਲੇ ਟਿਕਾਣੇ, ਮੈਂ ਨਹੀਂ ਘਰ ਜਾਣਾ। ਵਾਹ ਵਾਹ। ਭੁੱਖ ਲੱਗੀ ਤੇ ਸ਼ਾਮਾਂ ਵੇਲੇ ਘਰ ਆਇਆ ਮਲਵਾਣਾ। ਅੱਛਾ,
ਭੁੱਖ ਲੱਗੀ ਤੇ ਸ਼ਾਮਾਂ ਵੇਲੇ ਘਰ ਘਰ ਆਇਆ ਆਇਆ ਮਲਵਾਣਾ। ਮੌਲ ਬਿਆਣੀ ਸਾਹਿਬਾ ਕੋਲੋਂ ਖਾਣ ਨੂੰ ਪੁੱਛਿਆ ਖਾਣਾ। ਹੂੰ ਮੌਲ ਬਿਆਣੀ ਸਾਹਿਬਾ ਕੋਲੋਂ ਖਾਣ ਨੂੰ ਪੁੱਛਿਆ ਖਾਣਾ। ਉਸ ਆਖਿਆ ਖਾਣ ਵਾਸਤੇ ਚੀਜ਼ ਨਹੀਂ ਘਰ ਵਿੱਚ ਕੋਈ। ਸ਼ਾਇਦ ਹੁਣੇ ਕੋਈ ਰੋਟੀ ਲੈ ਕੇ ਆ ਜਾਏ ਧੀ ਤੇ। ਹਾਂ, ਸ਼ਾਇਦ ਹੁਣੇ ਕੋਈ ਰੋਟੀ ਲੈ ਕੇ ਆ ਜਾਏ ਧੀ ਧਿਆਣੀ। ਇੰਨੇ ਚਿਰ ਨੂੰ ਨੰਬਰਦਾਰ ਦੀ ਕਾਕੀ ਘਰ ਵਿੱਚ ਆਈ। ਦੁੱਧ ਦਾ ਭਰਿਆ ਹੋਇਆ ਭਾਂਡਾ ਸਿਰ ਤੇ ਚੁੱਕ ਲਿਆਈ। ਹਾਬੜੇ ਮੁੱਲਾਂ ਭਰਿਆ ਭਾਂਡਾ ਇੱਕੋ ਢੀਕੇ ਪੀਤਾ। ਮਾਰ ਡਕਾਰ ਤੇ ਪੜ੍ਹ ਅਲਹਮਦੋ ਸ਼ੁਕਰ ਖੁਦਾ ਦਾ ਕੀਤਾ। ਪੀ ਕੇ ਪੁੱਛਿਆ ਤੂੰ ਅੱਜ ਕਾਕੀ ਕਿਸ ਤਰ੍ਹਾਂ ਦੁੱਧ ਲਿਆਈ? ਤੁਹਾਡੇ ਘਰੋਂ ਤੇ ਜੁੰਮੇ ਰਾਤ ਨੂੰ ਰੋਟੀ ਕਦੇ ਨਹੀਂ ਆਈ। ਕਾਕੀ ਕਹਿੰਦੀ ਕਾੜਨੇ ਦੇ ਵਿੱਚ ਮੂੰਹ ਪਾ ਗਈ ਸੀ ਕੁੱਤੀ। ਮੈਂ ਸਾਂ ਖੇਡੇ ਰੁੱਝੀ ਹੋਈ, ਮਾਂ ਸੀ ਅੰਦਰ ਸੁੱਤੀ। ਦਾਦੀ ਆਖਿਆ ਲੁੱਦ ਕੇ ਲੈ ਜਾ, ਸਾਡੇ ਕਿਸ ਕੰਮ ਆਣਾ, ਆਪੇ ਪਾਕ ਕਲਾਮਾਂ ਪੜ੍ਹ ਕੇ ਪੀ ਲਊਗਾ ਮਗਰ। ਕੁੱਤੀ ਲਕਿਆ ਸੁਣ ਕੇ ਮੁੱਲਾਂ ਟੈਂਡ ਵਗਾ ਕੇ ਮਾਰੀ। ਪਹਿਲਾਂ ਕਿਉਂ ਨਹੀਂ ਦੱਸਿਆ ਮੋਈਏ ਤੈਨੂੰ ਪਵੇ ਬਿਮਾਰੀ। ਟੁੱਟੀ ਟੈਂਡ ਤੇ ਕਾਕੀ ਲੱਗ ਪਈ ਰੋਵਣ, ਅੱਬੇ ਬੁੱਲੇ ਉੱਬੇ ਸਾਏ। ਟੁੱਟੀ ਟੈਂਡ ਤੇ ਕਾਕੀ ਲੱਗ ਪਈ ਰੋਵਣ, ਉੱਬੇ ਸਾਏ। ਸੁਣ ਕੇ ਲੋਕੀ ਇਕੱਠੇ ਹੋ ਗਏ ਜਾਂਦੇ ਰਾਏ ਰਾਏ। ਇੱਕ ਨੇ ਪੁੱਛਿਆ ਮੈਨੂੰ ਦੱਸ ਖਾਂ ਤੂੰ ਚੁੱਪ ਕਰਕੇ ਗੁੱਡੋ, ਕਿਉਂ ਰੋਨੀ ਏ ਨਾ ਬਾਹਾਂ ਸਿਰ ਤੇ ਧਰ ਕੇ ਗੁੱਡੋ। ਕਾਕੀ ਕਹਿੰਦੀ ਘਰ ਜਾਂਦੀ ਤੇ ਮਾਂ ਨੇ ਭੰਨਣੇ ਪਾਸੇ, ਉਹ ਤੇ ਜਰਾ ਬਨਾ ਤੋਂ ਪਿੰਡੇ ਪਾ ਦਿੰਦੀ ਏ ਲਾਸੇ। ਮੁੱਲਾ ਜੀ ਨੇ ਸੁੱਟ ਕੇ ਕੀਤਾ ਟਿੰਨ ਦਾ ਬੇਰਾ ਬੇਰਾ। ਹੁਣ ਕਿਸ ਭਾਂਡੇ ਦੇ ਵਿੱਚ ਮੂੰਹ ਤੂੰ ਰਾਤ ਨੂੰ ਬਾਬਾ ਮੇਰਾ। ਵਾਹ ਵਾਹ ਵਾਹ। ਲੋ ਜੀ ਇਹਨਾਂ ਦੀ ਇੱਕ ਖਾਸ ਆਈਟਮ ਹੁੰਦੀ ਹੈ। ਬਾਬਾ ਜੀ ਹੀਰ ਵਾਰਿਸ ਸ਼ਾਹ ਦੇ ਨਾ ਹਾਫਜ਼ ਨੇ। ਤੁਸੀਂ ਕਿਸੇ ਜਗ੍ਹਾ ਤੋਂ ਖੋਲੋ ਨਾ ਵਾਰਿਸ ਨੇ ਤਾਂ ਤੁਸੀਂ ਬਾਜੀ ਬਾਬਾ ਜੀ ਤੋਂ ਅੱਗੇ ਕੀ ਕੁਛ ਸੁਣਾਉਣਾ ਚਾਹੋਗੇ। ਇਹਨਾਂ ਨੇ ਕੁਛ ਵਾਰਿਸ ਸ਼ਾਹ ਦੇ ਹਿਸਾਬ ਨਾਲ ਜਿਹੜੀ ਕਿ ਆਪਣਾ ਇੱਕ ਦੂਜਾ ਉਹਦਾ ਹਿਜਬ ਸੁਣਾਇਆ ਵਾ। ਇਹਨਾਂ ਕੋਲੋਂ ਥੋੜ੍ਹੇ ਜਿਹੇ 6 ਮਿਸਰੇ ਵਾਰਿਸ ਸ਼ਾਹ ਦੇ ਕੋਲ ਉਹ ਵੀ ਹੀਰ ਸੁਣਾਓ। अच्छा तल इधर तू मेरे वाल जरा करी। अच्छा जी साडी गुफ्तगू बाबा जुगनू जी नाल जारी है ते सानू यह पता लगा है कि बाबा जी ना सिर्फ खुद बहुत अच्छे पंजाबी दे शायर ने बल्कि हीर वारिस शाह दे हाफिज भी ने। ਤੇ ਅਸੀਂ ਇਹਨਾਂ ਨੂੰ ਦਰਖਾਸਤ ਕਰਾਂਗੇ ਕਿ ਸਾਨੂੰ ਹੀਰ ਵਾਰਿਸ ਸ਼ਾਹ ਦੇ ਵਿੱਚੋਂ ਵੀ ਕੁਝ ਸੁਣਾਉਣ ਤੇ ਉਸੇ ਜ਼ਮੀਨ ਦੇ ਉੱਤੇ ਇਹਨਾਂ ਨੇ ਵੀ ਕੁਝ ਤਬਾਹ ਆਜ਼ਮਾਈ ਕੀਤੀ ਹੈ ਤੇ ਉਹ ਵੀ ਸਾਨੂੰ ਸੁਣਾਉਣ। ਇਹ ਚਾਰ ਮਿਸਰੇ ਤੁਹਾਨੂੰ ਜੀ, ਜੀ। ਸੁਣਾਉਂਦਾ। ਰਾਂਝਾ ਕਹਿ ਰਿਹਾ ਸੈਤੀ ਨੂੰ। ਅੱਛਾ ਰਾਂਝਾ ਸੈਤੀ ਨੂੰ ਕਹਿ ਰਿਹਾ, ਵਾਰਿਸ ਹੁਣੀ ਲਿਖਦੇ ਨੇ। ਜਿਹੀ ਸੁਣੀਂਦੀ ਸਾਂ ਤੇਹੀ ਡਿਠੀਏ ਤੂੰ, ਲੱਖ ਲਾਹਨਤਾਂ ਤੇਰੀਆਂ ਖੂਬੀਆਂ ਨੇ। ਫਿੱਟੀ ਊਠਣੀ ਵਾਂਗ ਰਾਟ ਕੱਤੇ, ਤੂੰ ਤੇ ਸਿੱਖ ਪਈ ਕਰਨ ਮਹਿਬੂਬੀਆਂ ਨੇ। ਛਾਤੀ ਵਟਵੀਂ ਕਿਸੇ ਉਭਾਰ ਦਿੱਤੀ, ਝੱਗਾ ਪਾੜ ਕੇ ਪੱਟੀਆਂ ਬੂਬੀਆਂ ਨੇ। ਵਾਰਿਸ ਸ਼ਾਹ ਫਕੀਰ ਨੂੰ ਕਰਨ ਰਾਜੀ, ਫੇਰ ਭਾਗ ਭਰੀਆਂ ਹੋਣ ਸੂਬੀਆਂ ਨੇ। ਵਾਹ ਵਾਹ।
ਸੈਤੀ ਵੱਲੋਂ ਐਵੇਂ ਊਤ ਕਤੂਤੀਆਂ ਵਾਹੀ ਜਾਨਾ ਜਰਾ ਠਾਕ ਜ਼ਬਾਨ ਨੂੰ ਗੰਦਿਆ ਵੇ ਵੇੜੇ ਵੜਦਿਆਂ ਰਿਤਕਾਂ ਛੇੜੀਆਂ ਈ ਕਿਸੇ ਭਾਗ ਭਰੀ ਦਿਆ ਚੰਡਿਆ ਵੇ ਹੂੰ ਇਹ ਸਭ ਖਰਵੀਆਂ ਸਿਲਤਰਾਂ ਸਾਫ਼ ਹੋਸਣ ਜਦੋਂ ਚਾੜ ਖਰਾਤ ਤੇ ਰੰਦਿਆ ਵੇ ਔਖੇ ਵਕਤ ਛਡਾਵ ਸੀ ਕੌਣ ਤੈਨੂੰ ਮੀਆਂ ਵਾਰਸਾ ਰੱਬ ਦਿਆ ਬੰਦਿਆ ਵੇ ਵਾਹ ਵਾਹ ਹੁਣ ਮੈਂ ਆਪਣੇ ਵੱਲੋਂ ਸੁਣਾਵਾਂ ਜੀ ਜੀ ਉਹ ਤੇ ਅੱਲਾ ਮਾਫੀ ਦੇਵੇ ਅੱਲਾ ਮਾਫੀ ਦੇਵੇ 26 ਕਿਤਾਬਾਂ ਛਪ ਗਈਆਂ ਹੀਰ ਦੀਆਂ ਅੱਛਾ ਹਾਂ 26 ਹਾਂ 26 ਛਪ ਗਈਆਂ ਤੇ 57 ਬੰਦਿਆਂ ਨੇ ਲਿਖੀਆਂ ਉਹਦਾ ਜਿਹੜੀਆਂ ਛਪ ਹੀ ਨਹੀਂ ਸਕੀ ਦਮੋਦਰ ਵਾਰਿਸ ਸ਼ਾਹ ਮੀਆਂ ਮੁਕਬਲ ਤੇ ਭਗਵਾਨ ਸਿੰਘ ਇਹਨਾਂ ਨੂੰ ਪੜ੍ਹ ਕੇ ਤੇ ਮੈਂ ਫੇਰ ਲਿਖਣ ਲੱਗਾ ਹਾਂ ਹੂੰ ਉਹ ਇਹ ਆ ਵੀ ਜਰਾ ਧਿਆਨ ਨਾਲ ਸੁਣਿਆ ਜਾਊਗਾ ਤੇ ਫੇਰ ਪਤਾ ਲੱਗਦਾ। ਜੀ ਜੀ ਬਿਸਮਿल्लाह ਕਰੋ ਬਿਸਮਿल्लाह ਗੱਲ ਹੀਰ ਦੀ ਖੰਭ ਤੋਂ ਡਾਰ ਬਣ ਗਈ ਗੱਲ ਹੀਰ ਦੀ ਖੰਭ ਤੋਂ ਡਾਰ ਬਣ ਗਈ ਕਰਕੇ ਵੰਡ ਇਹ ਲਿਖਤ ਉਲਟ ਦੇਵਾਂ ਵੱਖੋ ਵੱਖਰਾ ਮੂਲ ਤੇ ਵਿਆਜ ਹੋਵੇ ਜੇਕਰ ਸੋਚਦੇ ਛੱਜ ਨਾ ਛੱਟ ਦੇਵਾਂ ਇਸ ਢੋਲ ਦਾ ਪੋਲ ਸਭ ਖੁੱਲ ਜਾਵੇ ਜੁਗ ਨੂੰ ਇਸਰਾਂ ਦਾ ਡੂੰਘਾ ਫੱਟ ਦੇਵਾਂ ਹੂੰ ਮੈਨੂੰ ਵਾਰਸ ਦਾ ਮੂੰਹ ਪਿਆ ਮਾਰਦਾ ਏ ਨਹੀਂ ਤੇ ਹੀਰ ਵਾਲੇ ਕੱਢ ਵੱਟ ਦੇਵਾਂ ਵਾਹ 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 ਕੱਲੇ ਹੀਰ ਤੇ ਰਾਂਝਾ ਬੇਲੱਜ ਨਹੀਂ ਸਨ ਕੱਲੇ ਹੀਰ ਤੇ ਰਾਂਝਾ ਬੇਲੱਜ ਨਹੀਂ ਸਨ ਮਲਕੀ ਵਿੱਚ ਹਯਾ ਵੀ ਕਾਈ ਨਹੀਂ ਸੀ ਅੱਛਾ ਰੋਟੀ ਕਾਮੇ ਦੀ ਧੀ ਦੇ ਹੱਥ ਕੱਲੇ ਰਾਂਝਾ ਗੈਰ ਸੀ ਹੀਰ ਦਾ ਭਾਈ ਨਹੀਂ ਸੀ ਤੇ ਉਹਦਾ ਹੱਕ ਸੀ ਹੀਰ ਨੂੰ ਨੱਥ ਪਾਉਂਦੀ ਉਹਦੀ ਮਾਂ ਸੀ ਕੋਈ ਭਰਜਾਈ ਨਹੀਂ ਸੀ ਬਿਲਕੁਲ ਸਹੀ ਵਾਹ ਕਾਰੇ ਦੋਵਾਂ ਦੇ ਅੱਖਾਂ ਨਾਲ ਵੇਖਦੀ ਰਹੀ ਹੂੰ ਰਾਂਝਾ ਕਾਮਾ ਸੀ ਘਰ ਜਵਾਈ ਨਹੀਂ ਸੀ ਹੂੰ ਵਾਹ ਵਾਹ ਬੁੱਕਲ ਮਾਰ ਕੇ ਡੋਲੀ ਦੇ ਵਿੱਚ ਬਹਿ ਗਈ ਇਹ ਬੁੱਕਲ ਨੂੰ ਸਮਝਦੇ ਜਨ ਜੀ ਜੀ ਬੁਕਲ ਨਹੀਂ ਸਮਝਦੇ ਜੀ ਅੱਛਾ ਬੁੱਕਲ ਮਾਰ ਕੇ ਡੋਲੀ ਦੇ ਵਿੱਚ ਬਹਿ ਗਈ ਵਹੁਟੀ ਸੈਦੜੇ ਖੇੜੇ ਦੀ ਹੀਰ ਬਣ ਕੇ ਅੱਛਾ ਤੇ ਰਾਂਝੇ ਜੱਟ ਨੇ ਜਰਾ ਨਾ ਖਾਰ ਖਾਦੀ ਨਾਲ ਡੋਲੀ ਦੇ ਤੁਰ ਪਿਆ ਝੀਰ ਬਣ ਕੇ ਰਾਂਝੇ ਜੱਟ ਨੇ ਜਰਾ ਨਾ ਖਾਰ ਖਾਦੀ ਨਾਲ ਡੋਲੀ ਦੇ ਤੁਰ ਪਿਆ ਝੀਰ ਬਣ ਕੇ ਜੁਗ ਨੂੰ ਜਾਣ ਦਾ ਹੱਕ ਸੁਲਤਾਨ ਦਾ ਸੀ ਤੇ ਗਿਆ ਰਾਂਝਣਾ ਹੀਰ ਦਾ ਵੀਰ ਬਣ ਕੇ ਹਾਂ ਵਾਹ ਜੀ ਵਾਹ ਵਾਹ ਜੁਗ ਨੂੰ ਜਾਣ ਦਾ ਹੱਕ ਸੁਲਤਾਨ ਦਾ ਸੀ ਹੂੰ ਗਿਆ ਰਾਂਝਣਾ ਹੀਰ ਦਾ ਵੀਰ ਬਣ ਕੇ 3 ਵਰੇ ਵਸੀ ਫੇਰ ਕੱਢ ਤੁਰਿਆ ਬਹੁਤਾ ਘੋਲਿਆ ਗੰਦ ਫਕੀਰ ਬਣ ਕੇ ਹੂੰ ਬਿਲਕੁਲ ਸਹੀ ਸ਼ੇਰ ਵੇਖਣਾ ਤੁਸੀਂ ਲੇਲੇ ਵਾਂਗ ਕਸਾਈਆਂ ਦੇ ਹੱਥ ਆ ਕੇ ਫੇਰ ਖੈਰ ਮਨਾਉਣ ਦੀ ਲੋੜ ਕੀ ਸੀ ਮੈਂ ਨਹੀਂ ਰਾਂਝਿਆ ਖੇੜੇ ਨਾਲ ਸੰਗ ਕਰਨਾ ਕਸਮਾਂ ਝੂਠੀਆਂ ਚਾਹਣ ਦੀ ਲੋੜ ਕੀ ਸੀ ਬਿਲਕੁਲ ਸਹੀ ਵਾਹ ਤੇ ਮਾਂ ਭੈਣ ਜੇ ਖੇੜੇ ਨੇ ਸਮਝਣੀ ਸੀ ਹੀਰ ਵਿਆਹ ਲਿਆਉਣ ਦੀ ਲੋੜ ਲੋੜ ਕੀ ਕੀ ਸੀ
ਜੁਗ ਨੂੰ ਹੱਥ ਨਹੀਂ ਲਾਇਆ ਜੇ ਰਾਤ ਸਜਦੇ ਫਜਰੇ ਹੀਰ ਨੂੰ ਨਹਾਉਣ ਦੀ ਲੋੜ ਕੀ। ਵਾਹ ਵਾਹ ਵਾਹ। ਅਸੀਂ ਜਨਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਮਿਹਰਬਾਨੀ। ਤੁਸੀਂ ਬਹੁਤ ਟਾਈਮ ਦਿੱਤਾ ਔਰ ਆਪਣੇ ਮਸਰੂਫੀਅਤ ਦੇ ਵਿੱਚੋਂ ਵੀ ਤੁਸੀਂ ਟਾਈਮ ਸਾਡੇ ਵਾਸਤੇ ਕੱਢਿਆ ਔਰ ਅੱਲਾਹ ਪਾਕ ਤੁਹਾਨੂੰ ਸਿਹਤ ਤੰਦਰੁਸਤੀ ਨਾਲ ਰੱਖੇ, ਸਾਡੀ ਦੁਆ ਹੈ ਜੀ। ਤੇ ਸਾਨੂੰ ਇਜਾਜ਼ਤ ਦਿਓ, ਮੇਰਾ ਤਾਂ ਖਿਆਲ ਸੀ ਰੋਟੀ ਖਾ ਕੇ ਚਲੇ ਜਾਣਾ। ਇਨਸ਼ਾਅੱਲਾ ਫਿਰ ਜੀ ਜ਼ਰੂਰ ਇਨਸ਼ਾਅੱਲਾ ਅਗਲੀ ਵਾਰੀ ਸਹੀ ਆਵਾਂਗੇ ਫਿਰ। ਠੀਕ ਹੈ ਨਾ ਜੀ, ਠੀਕ। ਚੰਗਾ ਜੀ, ਰੱਬ ਰਾਖਾ ਜੀ।